ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ 'ਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 3 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ। ਬਿਲਕੁਲ ਜੀ, ਅੱਜ ਸੁਪਰ ਟਿਊਜ਼ਡੇ ਆ। ਸੋ ਵੋਟਾਂ ਜਿਹੜੀਆਂ ਅੱਜ 14 ਸੂਬਿਆਂ ਦੇ ਵਿੱਚ ਪੈ ਰਹੀਆਂ। ਸੋ ਜਿਨ੍ਹਾਂ ਨੇ ਅਜੇ ਤੱਕ ਵੋਟ ਦਾ ਭੁਗਤਾਨ ਨਹੀਂ ਕੀਤਾ, ਜਿਹੜੇ ਵੋਟ ਰਜਿਸਟਰ ਕੀਤੀ ਹੋਈ ਆ, ਅਤੇ ਉਹ ਆਪਣੀ ਵੋਟ ਜਿਹੜੀ ਜ਼ਰੂਰ ਪਾਓ। ਜੇ ਘਰਾਂ 'ਚ ਐਬਸੈਂਟੀ ਬੈਲਟ ਪਹੁੰਚੇ ਹੋਏ ਨੇ ਤਾਂ ਐਬਸੈਂਟੀ ਬੈਲਟ ਭਰ ਕੇ ਆਪਣੇ ਨਜ਼ਦੀਕੀ ਪੋਲਿੰਗ ਸਟੇਸ਼ਨ ਦੇ ਉੱਤੇ ਜਾ ਕੇ ਵੋਟ ਪਾ ਕੇ ਜਿਹੜਾ ਉਹ ਤੁਸੀਂ ਜ਼ਰੂਰ ਆਓ। ਅਤੇ ਪ੍ਰੋਗਰਾਮ ਹੁਣ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੈਲਥ ਇੰਸ਼ੋਰੈਂਸ ਦੇ ਲਈ ਜਿਹੜੀ ਆ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਵਰਡ ਕੈਲੀਫੋਰਨੀਆ ਦੁਆਰਾ ਅਖੀਰਲੀ ਤਰੀਕ ਨੂੰ ਅੱਗੇ ਕੀਤਾ ਗਿਆ ਹੈ। ਸੋ ਉਸ ਦਾ ਫਾਇਦਾ ਉਠਾਓ ਅਤੇ ਅੱਜ ਹੀ ਜਿਹੜਾ ਆ ਇਹਨਾਂ ਨੂੰ ਕਾਲ ਕਰੋ 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸ੍ਰੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲੈਥਰੋਪ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਰ, ਜੱਸੀ ਗਿੱਲ ਪਲੰਬਿੰਗ ਵਾਲੇ, ਰਮਿੰਦਰ ਬਸਰਾ, ਇਹ ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਸਭ ਤੋਂ ਪਹਿਲੀ ਖਬਰ ਜਿਹੜੀ ਅੱਜ ਜਿਹੜੀਆਂ 14 ਸਟੇਟਸ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਹੈਗੀਆਂ। ਸੋ ਮੇਕ ਸ਼ੋਰ ਕਰੋ ਜੇ ਤੁਸੀਂ ਇਹਨਾਂ ਸਟੇਟਾਂ 'ਚ ਰਹਿੰਦੇ ਆ, ਕੈਲੀਫੋਰਨੀਆ, ਟੈਕਸਸ ਅਤੇ ਅਲਾਬਾਮਾ, ਅਮਰੀਕਨ ਸਮੋਆ, ਅਰਕਨਸਾ, ਕੋਲੋਰਾਡੋ, ਮੇਨ, ਮੈਸਾਚੂਸੇਟਸ, ਮਿਨੇਸੋਟਾ, ਨਾਰਥ ਕੈਰੋਲੀਨਾ, ਓਕਲਾਹੋਮਾ, ਟੈਨਸੀ, ਟੈਕਸਸ, ਯੂਟਾ ਅਤੇ ਵਰਮੌਂਟ ਅਤੇ ਵਰਜੀਨੀਆ। ਸੋ ਪਲੀਜ਼ ਵੋਟ ਜ਼ਰੂਰ ਪਾਓ। ਇਹ ਸੁਪਰ ਟਿਊਜ਼ਡੇ ਆ, ਇਹਦੇ ਵਿੱਚ ਬਹੁਤ ਸਾਰੇ ਜਿਹੜੇ ਡੈਲੀਗੇਟਸ ਆ ਉਹਨਾਂ ਨੇ ਡਿਸਾਈਡ ਕਰਨਾ ਹੈਗਾ ਆ ਵੀ ਡੈਮੋਕ੍ਰੈਟਿਕ ਪਾਰਟੀ ਦੇ ਕਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ। ਰਿਪਬਲਿਕਨ ਦੇ ਤਾਂ ਆਲਮੋਸਟ ਡਨ ਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੀ ਹੋਣਗੇ। ਹੋਰ ਬਹੁਤ ਸਾਰੀਆਂ ਜਿਹੜੀਆਂ ਆ ਸਟੇਟ ਲੈਵਲ ਦੀਆਂ ਜਿਹੜੀਆਂ ਇਲੈਕਸ਼ਨਸ ਹੈਗੀਆਂ ਬਹੁਤ ਹੀ ਇੰਪੋਰਟੈਂਟ ਆ, ਆਪਾਂ ਦੇਖਦੇ ਨਹੀਂ ਹੈਗੇ। ਅਸੈਂਬਲੀ ਦੀਆਂ ਜਿਹੜੀਆਂ ਆਉਣੀਆਂ ਨੇ ਉਹ ਹੋਣੀਆਂ ਆ ਬਾਅਦ ਦੇ ਵਿੱਚ, ਜਿਹੜਾ ਨਵੰਬਰ ਦੇ ਵਿੱਚ ਆਉਣੀਆਂ ਨੇ। US ਰਿਪਰੈਜ਼ੈਂਟੇਟਿਵ ਜਿਹਦੇ ਵਿੱਚ ਹਾਊਸ ਨੂੰ ਜਿਹੜੇ ਰਿਪਬਲਿਕਨਸ ਦੁਬਾਰਾ ਹਥਿਆਉਣਾ ਚਾਹੁੰਦੇ ਨੇ ਅਤੇ ਡੈਮੋਕਰੇਟਸ ਆਪਣੀ ਮੈਜੋਰਟੀ ਬਰਕਰਾਰ ਰੱਖਣਾ ਚਾਹੁੰਦੇ ਨੇ। ਸੋ ਉਹਨਾਂ ਦੀਆਂ ਪ੍ਰਾਇਮਰੀਜ਼ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਉਹ ਹੋ ਰਹੀਆਂ ਨੇ, ਕਿਉਂਕਿ ਹਰ 2 ਸਾਲਾਂ ਬਾਅਦ ਉਹਨਾਂ ਦੀ ਜਿਹੜੀ ਇਲੈਕਸ਼ਨ US ਹਾਊਸ ਦੀ ਆ ਉਹ ਹੁੰਦੀ ਆ। ਸੋ ਇਹ ਕਾਫੀ ਜਿਹੜਾ ਅਹਿਮ ਜਿਹੜੇ ਇਲੈਕਸ਼ਨਸ ਹੈਗੀਆਂ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਅੱਜ ਸੁਪਰ ਟਿਊਜ਼ਡੇ ਵੀ ਜਿਹੜਾ ਇਸ ਨੂੰ ਆਖਿਆ ਜਾ ਰਿਹਾ ਆ, ਵੋਟਿੰਗ ਦਾ ਜਿਹੜਾ ਇਹ ਦਿਨ ਹੈਗਾ ਆ। ਸੋ ਕੋਈ ਵੀ ਜਾਣਾ ਆ ਆਪਣੀ ਵੋਟ ਪਾਏ ਬਗੈਰ ਜਿਹੜਾ ਉਹ ਰਹੇ ਨਾ। ਜਿਨ੍ਹਾਂ ਨੇ ਵੋਟ ਰਜਿਸਟਰ ਕੀਤੀ ਹੋਈ ਆ ਉਹ ਆਪਣੀ ਵੋਟ ਜਿਹੜੀ ਆ ਜ਼ਰੂਰ ਭੁਗਤਾਨ ਜਿਹੜਾ ਉਸ ਦਾ ਕਰਕੇ ਆਓ। ਵੋਟ ਜਿਹੜੀ ਆ ਉਹ ਤੁਸੀਂ ਪਾ ਕੇ ਆਓ ਤਾਂ ਜੋ ਜਿਹੜਾ ਆ ਤੁਸੀਂ ਆਪਣੇ ਜਿਹੜੇ ਫਰਜ਼ ਆ ਉਸ ਨੂੰ, ਆਪਣੀ ਜ਼ਿੰਮੇਵਾਰੀ ਆ ਉਸ ਨੂੰ ਤੁਸੀਂ ਨਿਭਾਓ, ਕਿਉਂਕਿ ਇਹ ਤੁਹਾਡੀ ਇੱਕ ਰਿਸਪੌਂਸੀਬਿਲਟੀ ਆ, ਇਹ ਤੁਹਾਡੀ ਇੱਕ ਡਿਊਟੀ ਆ ਵੀ ਤੁਸੀਂ ਇਸ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਆ ਉਹ ਤੁਸੀਂ ਹਿੱਸਾ ਲਓ। ਅਤੇ ਫਿਰ ਕਿਉਂਕਿ ਬਾਅਦ ਦੇ ਵਿੱਚ ਕੌਣ ਕੀ ਕਰ ਰਿਹਾ, ਕੌਣ ਕਿਵੇਂ ਕਰ ਰਿਹਾ, ਉਸ ਨੂੰ ਤੁਸੀਂ ਸਵਾਲ ਜਵਾਬ ਕਰਨ ਜੋਗੇ ਵੀ ਜਿਹੜੇ ਰਹਿੰਦੇ ਆ। ਚਲੋ ਸਵਾਲ ਤਾਂ ਕੋਈ ਵੀ ਕਰ ਸਕਦਾ, ਟੈਕਸ ਤਾਂ ਸਾਰੇ ਹੀ ਜਾਣੇ ਉਹ ਦਿੰਦੇ ਆ ਵੀ ਸਾਡੇ ਡਾਲਰਾਂ ਦੇ ਨਾਲ ਸਾਰਾ ਕੁਝ ਚੱਲ ਰਿਹਾ। ਸਵਾਲ ਤਾਂ ਤੁਸੀਂ ਕਰ ਸਕਦੇ, ਪਰ ਵੋਟ ਦੇ ਨਾਲ ਇਹ ਆ ਵੀ ਤੁਸੀਂ ਇਹ ਬੰਦਾ ਚੁਣ ਕੇ ਘੱਲ ਸਕਦੇ ਹੋ ਵੀ ਤੁਹਾਡੇ ਜਿਹੜੇ ਡਾਲਰਾਂ ਨੂੰ ਕਿੰਨੇ ਜਿਹੜਾ ਆ ਕਿਸ ਤਰੀਕੇ ਦੇ ਨਾਲ ਵਰਤਣਾ, ਕਿਹੜੀਆਂ ਪਾਲਿਸੀਜ਼ ਜਿਹੜੀਆਂ ਉਹ ਬਣਾ ਕੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਵਰਤਣਾ ਹੁੰਦਾ ਆ। ਸੋ ਜ਼ਰੂਰ ਮੇਕ ਸ਼ੋਰ ਕਰੋ, ਜ਼ਰੂਰ ਇਸ ਨੂੰ ਧਿਆਨ ਦੇ ਵਿੱਚ ਰੱਖੋ ਵੀ ਆਪਣੀ ਵੋਟ ਦਾ ਭੁਗਤਾਨ ਜਿਹੜਾ ਕਰਕੇ ਆਓ। ਸਿਰਫ ਅਤੇ ਸਿਰਫ ਅਮਰੀਕਨ ਸਿਟੀਜ਼ਨ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਤੇ ਹੈਗੀ ਆ ਉਹਨਾਂ ਨੂੰ ਹੀ ਵੋਟ ਪਾਉਣ ਦਾ ਅਧਿਕਾਰ ਹੁੰਦਾ ਆ। ਕਈ ਸੂਬਿਆਂ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਔਨ ਦਾ ਡੇ ਆਫ ਵੋਟਿੰਗ ਵੀ ਜਿਹੜੀ ਆਰਜੀ ਵੋਟ ਆ ਉਹ ਰਜਿਸਟਰ ਕਰ ਲਈ ਜਾਂਦੀ ਆ ਅਤੇ ਉਦੋਂ ਜਿਹੜੀ ਉਹ ਪਵਾ ਲਈ ਜਾਂਦੀ ਆ। ਅਤੇ ਫਿਰ ਜੇ ਰੇਸ ਬਹੁਤ ਜ਼ਿਆਦਾ ਕਲੋਜ਼ ਹੋਵੇ ਤਾਂ ਫਿਰ ਉਹਨਾਂ ਨੂੰ ਜਿਹੜਾ ਉਹ ਗਿਣ ਵੀ ਲਿਆ ਜਾਂਦਾ ਆ। ਪਰ ਜੇ ਵੋਟ ਚਲੋ ਮੰਨ ਲਓ ਕੋਈ ਮਿਸ ਕਰ ਗਿਆ, ਰਜਿਸਟਰ ਨਹੀਂ ਕੀਤੀ, ਤਾਂ ਐਟਲੀਸਟ ਨਵੰਬਰ ਦੀਆਂ ਇਲੈਕਸ਼ਨਸ ਤੋਂ ਪਹਿਲਾਂ ਆਪਣੀ ਵੋਟ ਜਿਹੜੀ ਉਹ ਜ਼ਰੂਰ ਰਜਿਸਟਰ ਕਰਕੇ ਰੱਖੋ। ਜੀ, ਸੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਵੋਟਿੰਗ ਦਾ ਕਲੋਜ਼ਿੰਗ ਟਾਈਮ ਹੈਗਾ ਆ ਉਹ 8 ਵਜੇ ਸ਼ਾਮ ਦਾ ਹੈਗਾ। ਸੋ ਪਲੀਜ਼ 8 ਵਜੇ ਸ਼ਾਮ ਤੱਕ ਜਿਹੜੇ ਆ ਜਿੰਨੇ ਵੀ ਆ ਵੋਟਾਂ ਪਾ ਸਕਦੇ, ਪਰ ਕਹਿੰਦੇ ਡਿਸਾਈਡ ਕਰਨ ਲਈ ਕਈ ਦਿਨ ਵੀ ਲੱਗ ਸਕਦੇ ਹੈਗੇ ਆ ਜੇ ਕਲੋਜ਼ ਹੋਇਆ ਜਿਹੜੀਆਂ ਇਲੈਕਸ਼ਨਸ ਕਈ ਸਟੇਟਸ ਦੇ ਵਿੱਚ। ਸੋ ਜਿਹੜੇ ਡੈਲੀਗੇਟਸ ਆ ਉਹ ਕਾਫੀ ਜਿਹੜਾ
ਸਿਲੈਕਟ ਕਰਨ ਦੇ ਵਿੱਚ ਜਿਹੜਾ ਸਮਾਂ ਉਹਨਾਂ ਦਾ ਲੱਗ ਸਕਦਾ ਹੈਗਾ। ਸੋ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਡੈਲੀਗੇਟਸ ਆ 415 ਅਤੇ ਟੈਕਸਸ ਦੇ ਵਿੱਚ 228 ਡੈਲੀਗੇਟਸ ਹੈਗੇ ਆ। 2 ਸਟੇਟਾਂ 'ਚ ਪੂਰਾ ਜ਼ੋਰ ਲਾਇਆ ਆ। ਜਿਹੜੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਜੋ ਬਾਈਡਨ ਆ ਉਹਨਾਂ ਨੂੰ ਥੋੜ੍ਹਾ ਬੂਸਟ ਮਿਲਿਆ ਆ। ਬੀਟੋ ਰੁਰਕੇ ਜਿਹੜੇ ਆ ਉਹਨਾਂ ਨੇ ਜਿਹੜਾ ਅੰਡੋਰਸ ਕਰ ਦਿੱਤਾ ਆ। ਐਮੀ ਕਲੋਵਚਰ ਨੇ ਜਿਹੜਾ ਆ ਉਸਨੇ ਅੰਡੋਰਸ ਕੀਤਾ ਹੈਗਾ ਆ। ਤੇ ਬ੍ਰਿਟਿਸ਼ ਵੀ ਕਹਿੰਦੇ ਕਹਿ ਰਹੇ ਆ ਵੀ ਸ਼ਾਇਦ ਉਸ ਜੋ ਬਾਈਡਨ ਨੂੰ ਜਿਹੜਾ ਅੰਡੋਰਸ ਆ ਉਹ ਕਰ ਦੇਵੇਗਾ। ਪੀਟ ਬੁਟਿਜੇਜ ਨੇ ਕਹਿੰਦੇ ਵੀ ਜਦੋਂ ਆਪਣਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆ ਉਹ ਰੱਦ ਕੀਤਾ ਸੀਗਾ, ਸਸਪੈਂਡ ਕਰ ਦਿੱਤਾ ਸੀ, ਉਸ ਤੋਂ ਬਾਅਦ ਦੇ ਵਿੱਚ ਸਾਬਕਾ ਰਾਸ਼ਟਰਪਤੀ ਓਬਾਮਾ ਦੇ ਨਾਲ ਜਿਹੜੀ ਉਹਨਾਂ ਦੀ ਉਹ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਖਬਰ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਸੀ ਵੀ ਜੋ ਬਾਈਡਨ ਨੂੰ ਇਹ ਇੰਡੋਰਸ ਕਰ ਸਕਦਾ ਆ, ਜਦ ਕਿ ਉਹਨਾਂ ਦੇ ਖੇਮੇ ਦੇ ਵੱਲੋਂ ਆਖਿਆ ਜਾ ਰਿਹਾ ਵੀ ਜਿਹੜੇ ਰਾਸ਼ਟਰਪਤੀ ਓਬਾਮਾ ਆ ਉਹਨਾਂ ਨੇ ਕਿਸੇ ਵੀ ਨੂੰ ਵੀ ਇੰਡੋਰਸਮੈਂਟ ਕਿਹਨੂੰ ਕਰਨੀ, ਕਿਵੇਂ ਕਰਨੀ ਆ, ਉਸ ਦੇ ਬਾਰੇ ਕੋਈ ਜ਼ਿਕਰ ਜਿਹੜਾ ਉਹ ਨਹੀਂ ਕੀਤਾ। ਪਰ ਲੋਕ ਇੱਕ ਨਾ ਇੱਕ ਜਿਹੜਾ ਜੋੜ ਕੇ ਉਹ ਉਸ ਨੂੰ ਦੇਖ ਜਿਹੜੇ ਉਹ ਜ਼ਰੂਰ ਰਹੇ ਨੇ। ਸੋ ਜੋ ਬਾਈਡਨ ਨੂੰ ਇੱਕ ਹਿਸਾਬ ਦੇ ਨਾਲ ਡੁੱਬਦੇ ਨੂੰ ਤਿਨਕੇ ਨਹੀਂ, ਹੁਣ ਤਾਂ ਪੂਰੇ ਦਾ ਪੂਰਾ ਇੱਕ ਵੱਡੀ ਸੋਟੀ ਜਿਹੜੀ ਉਸ ਨੂੰ ਮਿਲੀ ਆ ਅਤੇ ਹੁਣ ਦੇਖਦੇ ਹਾਂ ਵੀ ਉਸ ਦਾ ਅੱਜ ਦੇ ਦਿਨ ਕਿੱਦਾਂ ਦੀ ਪਰਫੋਰਮੈਂਸ ਰਹਿੰਦੀ ਆ। ਅੱਜ ਜਿਹੜੀ ਐਲਿਜ਼ਬeth ਵਾਰਨ ਆ ਉਸਨੇ ਜੋ ਬਾਈਡਨ ਦੇ ਉੱਤੇ ਵੀ ਨਿਸ਼ਾਨਾ ਜਿਹੜਾ ਸਾਧਿਆ ਆ। ਉਹ ਕਹਿੰਦੀ ਮੈਂ ਵੀ ਵਾਸ਼ਿੰਗਟਨ ਦੀ ਇਨਸਾਈਡਰ ਰਹੀ ਹਾਂ, ਚਾਹੇ ਕਹਿੰਦੀ ਵੀ ਜਿੰਨੇ ਮਰਜ਼ੀ ਵਾਸ਼ਿੰਗਟਨ ਦੇ ਇਨਸਾਈਡਰ ਕਹੀ ਜਾਣ ਜੋ ਬਾਈਡਨ ਨੂੰ ਜਿਹੜਾ ਉਹ ਸਪੋਰਟ ਕਰੋ, ਪਰ ਤੁਹਾਨੂੰ ਜਿਹੜਾ ਚੀਜ਼ ਨੂੰ ਦੇਖਣਾ ਪਵੇਗਾ। ਆਪਣੇ ਜਿਹੜੇ ਸਪੋਰਟਰਸ ਨੂੰ ਜਦੋਂ ਸੰਬੋਧਨ ਕਰਦੀ ਹੋਈ ਕਹਿ ਰਹੀ ਸੀ ਵੀ ਅਸਲ ਦੇ ਵਿੱਚ ਤੁਹਾਡੇ ਲਈ ਕੌਣ ਲਾਹੇਵੰਦ ਹੋ ਸਕਦਾ ਆ। ਅਤੇ ਅੱਜ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਵਾਰੀ ਇਹ ਹੋਣਾ ਆ ਵੀ ਇਹ ਆਈ ਥਿੰਕ 3 ਜਿਹੜੇ ਮੇਨ ਚਿਹਰੇ ਹੀ ਜਿਹੜੇ ਇਹ ਬਚੇ ਨੇ ਅਤੇ ਕਿਤੇ ਨਾ ਕਿਤੇ ਇੱਕ ਜਾਣੇ ਨੂੰ ਫੋਲਡ ਇਹਦੇ ਵਿੱਚੋਂ ਕਰਨਾ ਹੀ ਪੈਣਾ ਆ, ਕਿਉਂਕਿ ਬਾਅਦ ਦੇ ਵਿੱਚ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਕੋਈ ਗੈਪ ਕਿਸੇ ਦਾ ਬਹੁਤ ਜ਼ਿਆਦਾ ਵੱਧ ਜਾਂਦਾ ਆ, ਜੇ ਇੱਦਾਂ ਦੀ ਗੱਲ ਨੌਬਤ ਆਉਂਦੀ ਆ ਤਾਂ ਫਿਰ ਉਸ ਗੈਪ ਨੂੰ ਕਵਰ ਕਰਨਾ, ਉਸ ਫਰਕ ਨੂੰ ਜਿਹੜਾ ਵਿੱਚੋਂ ਮਿਟਾਉਣਾ ਉਹ ਕਾਫੀ ਜ਼ਿਆਦਾ ਔਖਾ ਹੋ ਜਾਣਾ ਹੈ। ਸੋ ਇਹ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਚਰਚਾ ਚੱਲਣੀ ਆ ਵੀ ਇਸ ਟਿਕਟ ਦੇ ਉੱਤੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਚਿਹਰਾ ਆ ਉਹ ਕਿਹੜਾ ਹੋ ਸਕਦਾ ਹੈ। ਸੋ ਬਹੁਤ ਸਾਰੇ ਜਿਹੜੇ ਲੋਕ ਇਸ ਕੈਂਪੇਨ ਦੇ ਵਿੱਚ ਆ ਕੇ ਉਹਨਾਂ ਨੇ ਪੱਤੇ ਫੋਲਡ ਕੀਤੇ ਆ, ਉਹਨਾਂ ਦੇ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ ਵੀ ਉਹਨਾਂ ਦੇ ਵਿੱਚੋਂ ਕੋਈ ਚਿਹਰਾ ਆਉਂਦਾ ਹੈ ਜਾਂ ਕੋਈ ਬਾਹਰੋਂ ਫਿਰ ਚਿਹਰਾ ਆ ਇਹ ਜਿਹੜਾ ਵੀ ਕੋਈ ਮੇਨ ਕੈਂਡੀਡੇਟ ਉੱਭਰ ਕੇ ਆਊਗਾ ਉਹ ਲੈ ਕੇ ਆਉਂਦਾ ਆ। ਮਾਈਕ ਬਲੂਮਬਰਗ ਦਾ ਬਿਆਨ ਇਹ ਆ, ਉਹ ਸੋਚਦਾ ਹੈ ਵੀ ਜਿਹੜਾ $500 ਮਿਲੀਅਨ ਉਹਨੇ ਜਿਹੜਾ ਅੱਜ ਦੇ ਦਿਨ ਸੁਪਰ ਟਿਊਜ਼ਡੇ ਤੱਕ ਜਿਹੜਾ ਉਹ ਖਰਚ ਰਿਹਾ ਆ, ਵੀ ਕੀ ਉਸ ਨੂੰ ਉਹ ਜਿਹੜਾ ਅੱਗੇ ਦੌੜਨ ਵਾਲਾ ਘੋੜਾ ਜਿਹੜਾ ਉਹ ਬਣਾ ਕੇ ਲੈ ਕੇ ਜਾਵੇਗਾ ਜਾਂ ਨਹੀਂ ਲੈ ਕੇ ਜਾਵੇਗਾ। ਉਸ ਨੂੰ ਆਪਣੇ ਡਾਲਰ ਦੇ ਉੱਤੇ ਮਾਣ ਤਾਂ ਹੈਗਾ ਆ ਅਤੇ ਉਹ ਸੋਚ ਵੀ ਰਿਹਾ ਵੀ ਇਸ ਤਰੀਕੇ ਦੇ ਨਾਲ ਉਹ ਹੋਵੇਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੁਣ ਤੋਂ ਕੁਝ ਘੰਟਿਆਂ ਬਾਅਦ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਵੀ ਕਿਸ ਦੇ ਵੱਲ ਨੂੰ ਊਂਠ ਕਿਹੜੀ ਕਰਵਟ ਨੂੰ ਬੈਠ ਰਿਹਾ ਹੈਗਾ। ਜੀ ਬਿਲਕੁਲ, ਮਾਈਕ ਬਲੂਮਬਰਗ ਨੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੈਸੇ ਆਪਣੇ ਜਿਹੜੇ ਖਰਚ ਕੀਤੇ ਹੈਗੇ ਆ। ਸੋ ਈਵਨ ਦੋ ਕਹਿੰਦੇ ਸੁਪਰ ਟਿਊਜ਼ਡੇ 14 ਸਟੇਟਾਂ ਨੇ ਡਿਸਾਈਡ ਕਰਨਾ ਆ, ਪਰ ਇਹ ਰੀਸ਼ੇਪ ਕਰ ਦੂਗੀ ਜਿਹੜੀ ਹੁਣ ਕੈਂਡੀਡੇਟ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹੋ ਸਕਦਾ 3 ਕੈਂਡੀਡੇਟ ਰਹਿ ਜਾਣ। ਇਸ ਤੋਂ ਬਾਅਦ ਮਾਰਚ 10 ਨੂੰ ਜਿਹੜੀਆਂ ਹੋਰ 6 ਸਟੇਟਾਂ ਦੇ ਵਿੱਚ ਵੋਟਾਂ ਪੈਣਗੀਆਂ ਅਤੇ ਜਿਹੜੀ ਡੈਮੋਕ੍ਰੈਟਿਕ ਡੀਬੇਟ ਹੈਗੀ ਆ ਉਹ ਮਾਰਚ 11 ਅਤੇ ਮਾਰਚ 15 ਨੂੰ ਜਿਹੜੀ ਸਕੈਜੂਅਲ ਕੀਤੀ ਹੋਈ ਹੈਗੀ ਆ। ਜੀ ਸੋ ਹਰ ਇੱਕ ਦੀ ਜਿਹੜੀ ਨਜ਼ਰ ਹੈਗੀ ਆ। ਬਾਕੀ ਇੱਕ ਵਾਰੀ ਫਿਰ ਜਿਹੜੇ 14 ਸੂਬਿਆਂ ਦੇ ਵਿੱਚ ਅੱਜ ਇਲੈਕਸ਼ਨਾਂ ਹੋ ਰਹੀਆਂ ਨੇ, ਉਹ ਕਿਰਪਾ ਕਰਕੇ ਉਹਨਾਂ ਦੇ ਜਿਹੜੇ ਵਸਨੀਕ ਆ ਜਿਹੜੇ ਰਜਿਸਟਰਡ ਹੈਗੇ ਨੇ US ਸਿਟੀਜ਼ਨ ਵੋਟਰ, ਉਹ ਆਪਣੀ ਜਿਹੜੀ ਵੋਟ ਆ ਉਹ ਜ਼ਰੂਰ ਪਾਓ। ਜੇ ਤੁਹਾਨੂੰ ਅਜੇ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਤੁਹਾਡੀ ਜਿਹੜੀ ਆ ਵੋਟ ਤੁਸੀਂ ਕਿੱਥੇ ਪਹੁੰਚ ਜਾਣਾ ਆ, ਤਾਂ ਗੂਗਲ ਦੇ ਉੱਤੇ ਕਿਸੇ ਵੀ ਬੰਦੇ ਨੂੰ ਜਿਹਨੂੰ ਇੰਟਰਨੈਟ ਦੇ ਬਾਰੇ ਪਤਾ ਆ ਉਹਨੂੰ ਤੁਸੀਂ ਕਾਲ ਕਰਕੇ ਜਿਹੜਾ ਉਹ ਆਖੋ ਫਾਈਂਡ ਮਾਈ ਪੋਲਿੰਗ ਬੂਥ ਅਤੇ ਆਪਣਾ ਐਡਰੈਸ ਪਾ ਕੇ ਤੁਹਾਨੂੰ ਜਿਹੜਾ ਉਹ ਦੱਸ ਦਿੱਤਾ ਜਾਊਗਾ ਵੀ ਉੱਥੇ ਤੁਹਾਡਾ ਕਿਹੜਾ ਜਿਹੜਾ ਪੋਲਿੰਗ ਸਟੇਸ਼ਨ ਜਿਹੜਾ ਹੈਗਾ ਆ। ਕਈ ਵਾਰੀ ਸਕੂਲ ਹੁੰਦਾ ਆ, ਲਾਇਬ੍ਰੇਰੀ ਹੁੰਦਾ ਆ, ਕਈ ਵਾਰੀ ਕੋਈ ਧਾਰਮਿਕ ਸਥਾਨ ਜਿਹੜੇ ਆ ਹੁੰਦੇ, ਕਿਤੇ ਚਰਚ ਹੁੰਦਾ, ਕਿਤੇ ਮਸਜਿਦ ਹੁੰਦਾ ਆ। ਸੋ ਇਹ ਚੀਜ਼ ਨੂੰ ਜਿਹੜਾ ਉਹ ਤੁਸੀਂ ਦੇਖ ਸਕਦੇ ਆ। ਵੈਸੇ ਜੇ ਤੁਸੀਂ ਬਾਹਰ ਘੁੰਮੋਗੇ ਫਿਰੋਗੇ ਤਾਂ ਵੋਟ ਹੇਅਰ ਦੇ ਜਿਹੜੇ ਥਾਂ ਦੇ ਉੱਤੇ ਨਿਸ਼ਾਨ ਵੀ ਲੱਗੇ ਹੋਣੇ ਆ, ਐਰੋ ਵੀ ਜਿਹੜੇ ਆ ਉਹ ਬਣੇ ਹੋਣੇ ਨੇ। ਬਾਕੀ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਅੰਗਰੇਜ਼ੀ ਦੇ ਵਿੱਚ ਔਖਾ ਆ ਅਤੇ ਉੱਥੇ ਜਾ ਕੇ ਜਦੋਂ ਤੁਸੀਂ ਵੋਟ ਕਰਦੇ ਆ ਤਾਂ ਆਪਣੀ ਇਹ ਚੀਜ਼ ਜ਼ਰੂਰ ਦਰਸਾਓ ਵੀ ਸਾਨੂੰ ਪੰਜਾਬੀ ਦੇ ਵਿੱਚ ਜਿਹੜਾ ਵੋਟਿੰਗ ਮਟੀਰੀਅਲ ਆ ਉਹ ਵੀ ਚਾਹੀਦਾ ਆ। ਬਹੁਤ ਸਾਰੀਆਂ ਕਾਊਂਟੀਆਂ ਦੇ ਵਿੱਚ ਆਲਰੇਡੀ ਕਈ ਥਾਵਾਂ ਦੇ ਉੱਤੇ ਜਿੱਦਾਂ ਸਟਰ ਕਾਊਂਟੀ ਆ ਜਾਂ ਹੋਰ ਥਾਵਾਂ ਦੇ ਉੱਤੇ
ਜਿਹੜਾ ਪੰਜਾਬੀ ਦੇ ਵਿੱਚ ਮਟੀਰੀਅਲ ਉਪਲਬਧ ਵੀ ਜਿਹੜਾ ਉਹ ਹੁੰਦਾ ਆ। ਸੋ ਤੁਸੀਂ ਮੰਗ ਕਰਿਓ, ਇਹ ਨਾ ਹੋਵੇ ਉਹ ਆਖਣ ਵੀ ਤੁਸੀਂ ਆਹ ਹਿੰਦੀ ਵਾਲਾ ਲੈ ਲਓ ਭਾਈ, ਜੇ ਤੁਹਾਨੂੰ ਹਿੰਦੀ ਨਹੀਂ ਆਉਂਦੀ ਐਵੇਂ ਹਾਂ ਨਾ ਕਿਉਂ ਵੀ ਜੇ ਕਿਉਂਕਿ ਇਨ ਦੀ ਐਂਡ ਤੁਸੀਂ ਉਹ ਭਾਸ਼ਾ ਜਿਹੜੀ ਉਹਦੀ ਮੰਗ ਕਰਿਓ ਜਿਸ ਚੀਜ਼ ਦੇ ਵਿੱਚ ਤੁਹਾਨੂੰ ਸਰਲਤਾ ਜਿਹੜੀ ਆ ਮਹਿਸੂਸ ਹੁੰਦੀ ਹੈ, ਕਿਉਂਕਿ ਤੁਹਾਡੇ ਲਈ ਨਹੀਂ ਤਾਂ ਫਿਰ ਹਿੰਦੀ ਅਤੇ ਅੰਗਰੇਜ਼ੀ ਫਿਰ ਇੱਕ ਸਮਾਨ ਹੀ ਜਿਹੜੀ ਉਹ ਹੋਣੀ ਆ। ਕਈ ਕਹਿ ਦੇਣਗੇ ਵੀ ਤੁਸੀਂ ਉਰਦੂ ਪੜ੍ਹ ਲਓ, ਕਿਉਂਕਿ ਦੇਖ ਤੋਂ ਜਿਹੜੇ ਉਹ ਕਹਿ ਦਿੰਦੇ ਆ ਵੀ ਤੁਹਾਨੂੰ ਅਰੇਬਿਕ ਆਉਂਦੀ ਹੋਣੀ ਆ। ਸੋ ਨਹੀਂ, ਉਹਨਾਂ ਨੂੰ ਕਲੀਅਰਲੀ ਦੱਸੋ ਵੀ ਸਾਨੂੰ ਜਿਹੜਾ ਆ ਉਹ ਪੰਜਾਬੀ ਜਿਹੜੀ ਗੁਰਮੁਖੀ ਆ ਉਸ ਦੇ ਵਿੱਚ ਸਾਨੂੰ ਇਹ ਚਾਹੀਦਾ ਹੈਗਾ ਆ। ਅਤੇ ਕਿਉਂਕਿ ਉਹ ਫਿਰ ਉਹਨਾਂ ਨੂੰ ਜਿਹੜਾ ਪੋਲਿੰਗ ਵਾਲਾ ਆਫਿਸਰ ਆ ਉਹਨਾਂ ਨੂੰ ਲਿਖਣਾ ਪੈਂਦਾ ਆ, ਨੋਟ ਕਰਨਾ ਪੈਂਦਾ ਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਤੁਹਾਡੀ ਗਿਣਤੀ ਵੀ ਜਿਹੜੀ ਇਸ ਤਰੀਕੇ ਦੇ ਨਾਲ ਪੰਜਾਬੀ ਬੋਲਣ ਵਾਲਿਆਂ ਦੀ ਅਤੇ ਪੰਜਾਬੀ ਲਿਖਣ ਸੁਣਨ ਵਾਲਿਆਂ ਦੀ ਜਿਹੜੀ ਉਹ ਵੱਧਦੀ ਆ, ਅਤੇ ਉਹਨਾਂ ਨੂੰ ਉਹ ਨੋਟ ਕਰਨਾ ਪੈਂਦਾ ਕਿੰਨਿਆਂ ਨੇ ਜਿਹੜੀ ਉਹ ਮੰਗ ਕੀਤੀ ਆ। ਦ੍ਰਿੜਤਾ ਜਿਹੜੀ ਆਪਣੀ ਗੱਲ ਦੇ ਵਿੱਚ ਤੁਹਾਨੂੰ ਰੱਖਣੀ ਪੈਣੀ ਹੈ। ਇੱਥੋਂ ਦੇ ਲੋਕਾਂ ਤੋਂ ਇੱਕ ਚੀਜ਼ ਜਿਹੜੀ ਉਹ ਤੁਹਾਨੂੰ ਜ਼ਰੂਰ ਸਿੱਖਣੀ ਚਾਹੀਦੀ ਆ, ਜੇ ਇਸ ਗੱਲ 'ਤੇ ਅੜੇ ਆ ਅਤੇ ਫਿਰ ਉਸ ਗੱਲ 'ਤੇ ਜਿਹੜੀ ਚੀਜ਼ ਚਾਹੀਦੀ ਉਸ ਹਿਸਾਬ ਦੇ ਨਾਲ ਹੀ ਤੁਹਾਨੂੰ ਉਹ ਚਾਹੀਦੀ ਹੁੰਦੀ ਆ। ਸੋ ਮੇਕ ਸ਼ੋਰ ਕਰੋ ਵੀ ਆਪਣੀ ਵੋਟ ਜਿਹੜੀ ਅੱਜ ਪਾਉਣੀ ਆ ਉਹ ਤੁਸੀਂ ਨਾ ਭੁੱਲਿਓ। ਕੈਲੀਫੋਰਨੀਆ ਦੇ ਵਿੱਚ ਦੇ ਨਾਲ ਜਿਹੜੇ ਹੋਰ ਜਿਹੜੇ 13 ਹੋਰ ਅਹਿਮ ਸੂਬਿਆਂ ਦੇ ਵਿੱਚ ਅੱਜ ਇਲੈਕਸ਼ਨ ਜਿਹੜੀ ਆ ਉਹ ਹੋ ਰਹੀ ਆ। ਇਸ ਦੇ ਵਿੱਚ ਡੈਮੋਕ੍ਰੇਟ ਜਿਹੜਾ ਕੈਂਡੀਡੇਟ ਆ ਉਸ ਦਾ ਨਿਰਣਾ ਹੋਣਾ ਆ, ਅਤੇ ਬਹੁਤ ਸਾਰੇ ਤੁਹਾਡੇ ਲੋਕਲ ਅਸੈਂਬਲੀ ਦੇ ਸੁਪਰਵਾਈਜ਼ਰ ਦੇ ਸ਼ੈਰਿਫ ਜਿਹੜੇ ਉਹ ਹੁੰਦੇ ਆ, ਕਈ ਵਾਰੀ ਕੋਰਟ ਦੇ ਜਿਹੜੇ ਜਸਟਿਸਿਸ ਹੁੰਦੇ ਆ, ਜੱਜ ਹੁੰਦੇ ਆ, ਇਹਨਾਂ ਸਾਰਿਆਂ ਦੇ ਜਿਹੜੇ ਫੈਸਲੇ ਆ ਉਹ ਇਸ ਦੇ ਵਿੱਚ ਹੋਣੇ ਆ। ਬਹੁਤ ਸਾਰੇ ਪ੍ਰੋਪੋਜੀਸ਼ਨਾਂ ਜਿਹੜੀਆਂ ਆ ਉਹ ਇਸ ਦੇ ਵਿੱਚ ਹੋਣੀਆਂ ਆ। ਸੋ ਮੇਕ ਸ਼ੋਰ ਕਰੋ ਵੀ ਕੋਈ ਚੀਜ਼ ਜਿਹੜੀ ਉਹ ਤੁਸੀਂ ਮਿਸ ਨਾ ਕਰਿਓ। ਬਾਕੀ ਇਹ ਵੀ ਚੀਜ਼ ਜ਼ਰੂਰ ਆਪਾਂ ਹਰਜੋਤ ਸਿੰਘ ਜੀ ਕਹਿਣਾ ਚਾਹੁੰਦੇ, ਜਿਹਦੇ ਬਾਰੇ ਤੁਹਾਨੂੰ ਨਹੀਂ ਪਤਾ ਜ਼ਰੂਰੀ ਨਹੀਂ ਆ ਵੀ ਜਿਹਨੂੰ ਮਰਜ਼ੀ ਤੁਸੀਂ ਜਿਹੜੀ ਉਹ ਲਾ ਦਿਓ। ਜੇ ਕਿਸੇ ਇੱਕ ਅੱਧੀ ਚੀਜ਼ ਦਾ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਕਿਹਨੂੰ ਪਾਉਣੀ ਆ, ਉਹ ਵਾਲੇ ਦੀ ਐਰੋ ਜਿਹੜੀ ਉਹ ਤੁਸੀਂ ਚਾਹੇ ਨਾਮ ਹੀ ਮਿਲਾਓ, ਦੈਟ ਇਜ਼ ਫਾਈਨ। ਪਰ ਜਿਹੜੇ ਮੇਨ ਜਿਹੜੀਆਂ ਚੀਜ਼ਾਂ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਆ ਉਹ ਜ਼ਰੂਰ ਆਪਣੀ ਜਿਹੜੀ ਵੋਟ ਆ ਉਹ ਪਾਓ। ਬਹੁਤ ਸਾਰੇ ਏਰੀਆ ਦੇ ਵਿੱਚ ਪ੍ਰੋਪੋਜੀਸ਼ਨਸ ਹੈਗੀਆਂ ਆ, ਟੈਕਸ ਵਧਾਉਣ ਦੀਆਂ, ਸਕੂਲ ਬੌਂਡ ਹੈਗੇ ਆ, ਉਹ ਵੀ ਮੇਕ ਸ਼ੋਰ ਕਰੋ। ਕਈ ਏਰੀਏ ਦੇ ਵਿੱਚ ਮਰਵਾਨਾ ਸਟੋਰ ਖੋਲ੍ਹਣ ਦੇ ਜਿਹੜੀਆਂ ਪ੍ਰੋਪੋਜੀਸ਼ਨਸ ਹੈਗੀਆਂ ਉਹ ਬਿਲਕੁਲ ਉਹ ਧਿਆਨ ਨਾਲ ਪੜ੍ਹੋ ਵੀ ਤੁਹਾਡੇ ਗੁਆਂਢ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਉੱਦਾਂ ਦਾ ਬਿਜ਼ਨਸ ਚਾਹੁੰਦੇ ਨਹੀਂ ਚਾਹੁੰਦੇ। ਸੋ ਇਹ ਚੀਜ਼ਾਂ ਬਹੁਤ ਪ੍ਰੋਪੋਜੀਸ਼ਨਾਂ ਦੇਖਣ ਵਾਲੀਆਂ ਜੀ ਬਿਲਕੁਲ। ਅਤੇ ਕੋਈ ਕਿਸੇ ਦੀ ਵੋਟ ਨਾ ਪਾਵੇ, ਕੋਈ ਕਿਸੇ ਦੀ ਵੋਟ ਦੇ ਉੱਤੇ ਬੈਲਟ ਦੇ ਉੱਤੇ ਸਾਈਨ ਨਾ ਕਰੇ। ਸੋ ਵੈਸੇ ਤਾਂ ਹਰਜੋਤ ਸਿੰਘ ਜੀ ID ਤੋਂ ਬਗੈਰ ਵੀ ਕਈ ਦੀ ਵੋਟ ਜਿਹੜੀ ਉਹ ਲੈ ਲਈ ਜਾਂਦੀ, ਪਰ ਫਿਰ ਵੀ ਇਨ ਐਨੀ ਕੇਸ ਆਪਣੀ ਜਿਹੜੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਤੁਸੀਂ ਜਦੋਂ ਵੋਟ ਪਾਉਣ ਜਾ ਰਹੇ ਹੋ ਤਾਂ ਆਪਣੀ ID ਜਿਹੜੀ ਉਹ ਜ਼ਰੂਰ ਲੈ ਕੇ ਜਾਓ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੀ ਨੈਸ਼ਵਿਲ ਦੇ ਵਿੱਚ ਜਿਹੜੇ ਟੋਰਨੈਡੋਜ਼ ਆ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਆ ਤਬਾਹੀ ਮਚਾਈ ਹੈਗੀ ਆ ਕੱਲ੍ਹ, ਜਿਹਦੇ ਨਾਲ 50 ਤੋਂ ਵੱਧ ਜਿਹੜੀਆਂ 50,000 ਦੇ ਕਰੀਬ ਲੋਕਾਂ ਦੀ ਘਰਾਂ ਦੀ ਜਿਹੜੀ ਬਿਜਲੀ ਆ ਉਹ ਚਲੀ ਗਈ ਆ। 50 ਦੇ ਕਰੀਬ ਜਿਹੜੀਆਂ ਬਿਲਡਿੰਗਸ ਆ ਉਹ ਡਿੱਗ ਕੇ ਤਬਾਹ ਹੋ ਗਈਆਂ ਆ। 19 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਦੀਆਂ ਮੌਤਾਂ ਆ ਰਹੀਆਂ ਹੈਗੀਆਂ। ਸੋ ਕਾਫੀ ਜਿਹੜੀ ਬੁਰੀ ਖਬਰ ਆ ਨੈਸ਼ਵਿਲ ਤੋਂ ਆ ਰਹੀ ਹੈਗੀ ਆ। ਅਤੇ ਗਵਰਨਰ ਵਿਲ ਲੀ ਜਿਹੜੇ ਉੱਥੇ ਦੇ ਹੈਗੇ ਆ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਆ ਡਿਕਲੇਅਰ ਕਰ ਦਿੱਤੀ ਹੈਗੀ ਆ। ਸੋ 19 ਲੋਕ ਹੁਣ ਤੱਕ ਜਿਹੜੇ ਆ ਮਾਰੇ ਜਾ ਚੁੱਕੇ ਆ। ਇਹ ਨੈਸ਼ਵਿਲ ਦੇ ਵਿੱਚ ਕੱਲ੍ਹ ਜਿਹੜੇ ਆ ਬਹੁਤ ਵੱਡੇ ਜਿਹੜੇ ਟੋਰਨੈਡੋਜ਼ ਉਹ ਆਏ ਹੈਗੇ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਜੇ ਦੱਸਦੀ ਜਾਈਏ ਸਰੋਤਿਆਂ ਨੂੰ, ਇਕੋਨਮੀ ਜਿਹੜੀ ਆ ਪੂਰੇ ਵਰਲਡ ਦੀ ਜਿਹੜੀ ਉਹ ਹਿੱਲੀ ਹੋਈ ਹੈਗੀ ਆ। US ਦੀ ਜਿਹੜੀ ਇਕੋਨਮੀ ਆ ਉਹ ਵੀ ਪਿਛਲੇ ਹਫ਼ਤੇ ਆਪਾਂ ਦੇਖਿਆ ਆ ਵੀ $4 ਟ੍ਰਿਲੀਅਨ ਦੇ ਕਰੀਬ ਲਾਸ ਹੋਇਆ ਸੀ। ਸਟਾਕ ਮਾਰਕੀਟ ਬਹੁਤ ਥੱਲੇ ਚਲ ਗਈ ਸੀ। ਕੱਲ੍ਹ ਕਾਫੀ ਉੱਪਰ ਗਈ, ਅੱਜ ਫੇਰ ਥੋੜ੍ਹੀ ਜਿਹੀ ਉੱਪਰ ਗਈ ਆ। ਅਤੇ ਫੈਡਰਲ ਰਿਜ਼ਰਵ ਬੋਰਡ ਨੇ ਜਿਹੜਾ ਇੰਟਰਸਟ ਆ ਉਹ ਕੱਟ ਕਰ ਦਿੱਤਾ ਹੈਗਾ 0.5%, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਾਫੀ ਘਬਰਾਏ ਹੋਏ ਸੀ ਵੀ ਜਿਹੜੀ ਇਹ ਇਕੋਨਮੀ ਆ ਜੇ ਕਿਤੇ ਰਿਸੈਸ਼ਨ ਆ ਗਿਆ ਤਾਂ ਫਿਰ ਉਹਨਾਂ ਦੀ ਇਲੈਕਟੇਬਿਲਿਟੀ ਦੇ ਉੱਤੇ ਇਹਦਾ ਅਸਰ ਹੋ ਸਕਦਾ ਹੈਗਾ। ਸੋ ਉਹਨੂੰ ਦੇਖਦੇ ਹੋਏ ਫੈਡਰਲ ਰਿਜ਼ਰਵ ਬੋਰਡ ਨੇ ਐਮਰਜੈਂਸੀ ਜਿਹੜਾ ਇੰਟਰਸਟ ਰੇਟ ਕੱਟ ਕਰ ਦਿੱਤਾ ਹੈਗਾ ਆ 0.5% ਦੇ ਕਰੀਬ। ਉਹਦੇ ਨਾਲ ਕੀ ਹੋਣਾ, ਜਿਹੜੇ ਤੁਹਾਡੇ ਘਰਾਂ ਦੇ ਇੰਟਰਸਟ ਆ ਉਹ ਤਾਂ ਜ਼ਰੂਰ ਘੱਟ ਜਾਊਗੇ, ਪਰ ਜਿਹੜੇ ਬੈਂਕਾਂ ਦੇ ਵਿੱਚ ਤੁਸੀਂ ਪੈਸੇ ਜਮ੍ਹਾਂ ਕਰਾਏ ਆ ਉਹ ਇੰਟਰਸਟ ਨਾ ਮਾਤਰ ਹੀ ਤੁਹਾਨੂੰ ਜਿਹੜਾ ਮਿਲਣਾ ਹੈਗਾ ਆ। ਸੋ ਇਹਦੇ ਮਾਮਲੇ ਦੇ ਵਿੱਚ ਜਿਮ ਕ੍ਰੈਮਰ ਜਿਹੜੇ ਤੁਸੀਂ ਦੇਖਦੇ ਹੋਣੇ ਆ CNBC ਦੇ ਜਿਹੜੇ ਹੁੰਦੇ ਆ ਹੋਸਟ ਹੈਗੇ ਆ, ਉਹ ਸਟਾਕ ਮਾਰਕੀਟ ਦੇ ਉੱਤੇ ਆਪਣੇ ਕਾਫੀ ਵਿਊ ਪੁਆਇੰਟ ਦਿੰਦੇ ਆ। ਉਹ ਕਹਿੰਦੇ ਵੀ ਮੈਂ ਹੁਣ ਬਹੁਤ ਜ਼ਿਆਦਾ ਨਰਵਸ ਹਾਂ। ਪਹਿਲਾਂ ਕਹਿੰਦੇ ਵੀ ਕਰੋਨਾ ਵਾਇਰਸ ਨੂੰ ਲੈ ਕੇ ਤਾਂ ਮੈਂ ਨਰਵਸ ਸੀਗਾ,
ਪਰ ਜਦੋਂ ਹੁਣ ਫੈਡਰਲ ਰਿਜ਼ਰਵ ਬੋਰਡ ਨੇ 0.5% ਹੋਰ ਇੰਟਰਸਟ ਰੇਟ ਕੱਟਤਾ, ਇਹਦੇ ਨਾਲ ਮੈਂ ਹੋਰ ਜ਼ਿਆਦਾ ਨਰਵਸ ਹੋ ਗਿਆ ਤੇ ਇਹਦੇ ਨਾਲ ਮੈਨੂੰ ਇਹ ਲੱਗਦਾ ਹੈ ਵੀ ਇਹ ਪ੍ਰੋਬਲਮ ਜਿਹੜੀ ਆ ਬਹੁਤ ਵੱਡੀ ਹੈਗੀ ਆ। ਜਿੱਦਾਂ ਮੈਂ ਪਹਿਲਾਂ ਸੋਚਦਾ ਸੀ ਉਹ ਉੱਡੀ ਨਹੀਂ ਹੈ, ਉਹਦੇ ਨਾਲ ਜ਼ਿਆਦਾ ਵੱਡੀ ਹੈਗੀ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਕਨੋਮੀ ਆ ਉਹਦੇ ਉੱਤੇ ਜਿਹੜਾ ਆ ਕਾਫੀ ਵੱਡਾ ਜਿਹੜਾ ਇਹਦਾ ਅਸਰ ਆ ਉਹ ਪਊਗਾ। ਜੀ ਜੀ ਬਿਲਕੁਲ। ਸੋ ਜਿੱਦਾਂ ਆਪਾਂ ਕੱਲ੍ਹ ਦੇਖਿਆ ਸੀ, ਤੁਸੀਂ ਵੀ ਜਿਹੜਾ ਦੱਸਿਆ ਵੀ ਤਕਰੀਬਨ 1300 ਪੁਆਇੰਟ ਜਿਹੜਾ ਸਟਾਕ ਮਾਰਕੀਟ ਉੱਤੇ ਗਈ ਸੀ। ਅੱਜ ਜਿਹੜੀ ਸਟਾਕ ਮਾਰਕੀਟ ਫਿਰ 400 ਪੁਆਇੰਟ ਜਿਹੜੀ ਉਹ ਥੱਲੇ ਚੱਲ ਰਹੀ ਆ, ਕਿਉਂਕਿ ਜਿੱਦਾਂ ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ, ਜਿਹੜੀਆਂ 4 ਮੌਤਾਂ ਦੀ ਖਬਰ ਕਰੋਨਾ ਵਾਇਰਸ ਦੇ ਕਰਕੇ ਅਮਰੀਕਾ 'ਚੋਂ ਆਈ ਸੀ, ਉਹ ਆਈ ਸੀ ਬਾਅਦ ਦੇ ਵਿੱਚ ਤਕਰੀਬਨ ਸਟਾਕ ਮਾਰਕੀਟ ਦੇ ਜਿਹੜੇ ਕਲੋਜ਼ਿੰਗ ਦੇ ਨਜ਼ਦੀਕ। ਸੋ ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਲੋਕਾਂ ਦੇ ਵਿੱਚ ਜਿਹੜਾ ਡਰ ਮਹਿਸੂਸ ਹੋਇਆ ਆ। ਫੈਡਸ ਨੇ ਜਿਹੜਾ ਇੰਟਰਸਟ ਰੇਟ ਇਸੇ ਕਰਕੇ ਹੀ ਘੱਟ ਕੀਤਾ ਸੀਗਾ ਵੀ ਜਿਹੜਾ ਇਕਨੋਮਿਕ ਸਲੋ ਡਾਊਨ ਜਿਹੜਾ ਉਹ ਕਿਤੇ ਨਾ ਆ ਜਾਵੇ। ਰਾਸ਼ਟਰਪਤੀ ਟਰੰਪ ਦਾ ਵੀ ਜਿਹੜਾ ਬਾਰ-ਬਾਰ ਬਿਆਨ, ਉਹਨਾਂ ਦਾ ਦਬਾਅ ਜਿਹੜਾ ਉਹਨਾਂ ਦੇ ਉੱਤੇ ਉਹ ਬਿਆਨਾਂ ਦੇ ਜ਼ਰੀਏ ਉਹ ਪੈ ਰਿਹਾ ਸੀਗਾ। ਸੋ ਉਹਨਾਂ ਨੇ 0.5% ਜਿਹੜਾ ਬੈਂਕਾਂ ਨੂੰ ਜਿਹੜੀ ਪੈਸੇ ਦੇਣ ਦੀ, ਡਾਲਰ ਦੇਣ ਦੀ ਦਰ ਆ ਉਸ ਨੂੰ ਜਿਹੜਾ ਉਹ ਘਟਾਇਆ ਆ। ਪਰ ਉਸ ਦੇ ਬਾਵਜੂਦ ਵੀ ਅਜੇ ਸਟਾਕ ਮਾਰਕੀਟ ਦੇ ਵਿੱਚ ਬਹੁਤਾ ਭਰੋਸਾ ਲੋਕਾਂ ਦੇ ਦਰਮਿਆਨ ਜਿਹੜਾ ਉਹ ਨਹੀਂ ਜਿਹੜਾ ਉਹ ਵੱਧ ਰਿਹਾ ਹੈਗਾ। ਸੋ ਇਹ ਵੀ ਚੀਜ਼ ਜਿਹੜੀ ਦੇਖਣ ਵਾਲੀ ਹੈ। ਇੱਕ ਜਿਹੜੇ ਹਰਜੋਤ ਸਿੰਘ ਜੀ ਆਪਣੇ ਫੇਸਬੁੱਕ ਦੇ ਉੱਤੇ ਕੁਛ ਕਮੈਂਟ ਆਏ ਆ। ਜੈਸ ਸਿੱਧੂ ਹੁਣੀ ਕਹਿੰਦੇ ਫਰੈਜ਼ਨੋ ਦੇ ਵਿੱਚ ਵੋਟਿੰਗ ਸਿਸਟਮ ਕਈ ਥਾਵਾਂ ਦੇ ਉੱਤੇ ਜਿਹੜਾ ਡਾਊਨ ਆ ਤੇ ਸਰਵਿਸ ਜਿਹੜੀ ਉਹ ਬੜੀ ਬੈਡ ਹੈਗੀ ਆ। ਸੋ ਇਹ ਆਖਦੇ ਆ। ਸੋ ਕਈ ਜਾਣੇ ਜਿੱਦਾਂ ਮੰਨ ਲਓ ਹਰਜੋਤ ਸਿੰਘ ਜੀ ਕੋਈ ਨਵਾਂ ਮੂਵ ਹੋਇਆ ਆ ਕੈਲੀਫੋਰਨੀਆ ਦੇ ਵਿੱਚ, ਜਿਨ੍ਹਾਂ ਕੋਲ ਅਜੇ ਕੈਲੀਫੋਰਨੀਆ ਦੀ ਆਈਡੀ ਨਹੀਂ ਆ, ਉਹ ਕੀ ਕਰ ਸਕਦੇ? ਕੀ ਉਹ ਆਪਣਾ ਬਿੱਲ ਜਿਹੜਾ ਨਵਾਂ ਆ ਉਹ ਲੈ ਕੇ, ਰੈਜ਼ੀਡੈਂਸ ਦਾ ਬਿੱਲ ਜਿਹੜਾ ਲੈ ਕੇ ਉੱਥੇ ਜਾ ਕੇ, ਜਿਨ੍ਹਾਂ ਨੇ ਵੋਟ ਉੱਦਾਂ ਕੈਲੀਫੋਰਨੀਆ 'ਚ ਰਜਿਸਟਰ ਕਰ ਲਈ ਹੈ, ਕੀ ਉਹ ਲੈ ਕੇ ਜਾ ਕੇ ਉੱਥੇ ਵੋਟ ਪਾ ਸਕਦੇ ਨੇ? ਜੀ ਬਿਲਕੁਲ, ਉਹ ਆਈਡੀ ਦੇਖਦੇ ਹੁੰਦੇ। ਆਈਡੀ ਤਾਂ ਤੁਸੀਂ ਕੋਈ ਵੀ ਦਿਖਾ ਸਕਦੇ ਹੈਗੇ ਆ, ਨਾਲ ਜੀ ਚਾਹੇ ਤੁਹਾਡਾ ਪਾਸਪੋਰਟ ਵੀ ਆ, ਪਰ ਇਹ ਆ ਵੀ ਨਾਲ ਕੋਈ ਨਾ ਕੋਈ ਪ੍ਰੂਫ ਜ਼ਰੂਰ ਲੈ ਜਿਓ ਆਪਣਾ ਐਡਰੈਸ। ਕੋਈ ਯੂਟਿਲਿਟੀ ਬਿੱਲ ਹੋ ਗਿਆ, ਕੋਈ ਲੀਜ਼ ਹੋ ਗਈ, ਪਾਣੀ ਦਾ, ਬਿਜਲੀ ਦਾ ਬਿੱਲ, ਬੈਂਕ ਸਟੇਟਮੈਂਟ ਜਾਂ ਕੁਛ ਇੱਦਾਂ ਦੀ ਯੂਜ਼ਲੀ ਦੇਖਦੇ ਨਹੀਂ ਹੁੰਦੇ। ਪਰ ਇਹ ਜ਼ਰੂਰ ਸਰੋਤਿਆਂ ਨੂੰ ਦੱਸ ਦਈਏ ਵੀ USA ਦੇ ਵਿੱਚ ਗਲਤ ਵੋਟ ਪਾਉਣ ਦਾ ਕ੍ਰਾਈਮ ਬਹੁਤ ਵੱਡਾ ਹੈਗਾ, ਫੈਲਨੀ ਆ ਜੀ, ਫੈਡਰਲ ਕ੍ਰਾਈਮ ਆ ਤੇ ਇਸ ਦੀ ਜੇਲ੍ਹ ਬਹੁਤ ਵੱਡੀ ਆ ਤੇ ਤੁਹਾਡੀ ਬਾਅਦ ਕਹਿ ਲਓ ਵੀ ਵੋਟ ਵੀ ਕੱਟੀ ਜਾਣੀ ਹੈ। ਤੇ ਆਪਾਂ ਅਕਸਰ ਇਮੀਗ੍ਰੇਸ਼ਨ ਦੀਆਂ ਦੱਸਦੇ ਰਹਿੰਦੇ ਆ ਨਾ ਵੀ ਉਹਦੇ ਕਰਕੇ ਤੁਸੀਂ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਸਟੇਟਸ ਆ, ਵੈਸੇ ਤਾਂ ਸਿਰਫ ਸਿਟੀਜ਼ਨ ਹੀ ਜਿਹੜਾ ਪਾ ਸਕਦਾ, ਪਰ ਜੇ ਮੰਨ ਲਓ ਕਿਸੇ ਨੇ ਗਲਤੀ ਦੇ ਨਾਲ ਗ੍ਰੀਨ ਕਾਰਡ ਵਾਲੇ ਨੇ ਵੀ ਜੇ ਕਿਸੇ ਦੇ ਕਹੇ ਹਵਾ 'ਚ ਆ ਕੇ ਜਿਹੜੀ ਉਹ ਪਾਤੀ ਨਾ ਤੇ ਬਾਅਦ 'ਚ ਜੇ ਫੜ ਹੋ ਜਾਂਦਾ ਆ, ਯੂਜਲੀ ਫੜ ਹੀ ਹੋ ਜਾਂਦੇ ਹੁੰਦੇ ਆ, ਤੇ ਫਿਰ ਉਹ ਬਹੁਤ ਵੱਡੀ ਜਿਹੜੀ ਸਮੱਸਿਆ ਉਹਨਾਂ ਦੇ ਲਈ ਆਉਣ ਵਾਲੇ ਸਮੇਂ 'ਚ ਉਹ ਖੜ ਜੂਗੀ। ਸੋ ਬਿਲਕੁਲ, ਜੇ ਤੁਸੀਂ ਬਿਲਕੁਲ ਸੱਚ ਦੱਸੋ, ਜਿਹੜੇ ਵੀ ਪੋਲਿੰਗ ਸਟੇਸ਼ਨ ਤੇ ਜਿਹੜੇ EMPLOYEE ਹੈਗੇ ਉਹਨਾਂ ਨੂੰ, ਸੋ ਬੜੇ ਹੈਲਪਫੁਲ ਹੁੰਦੇ ਆ। ਇੱਕ ਜ਼ਰੂਰ ਆਪਾਂ ਜਾਣਦੇ ਆ, ਬੇਸ਼ੱਕ ਦੀ ਕੋਈ ਡੋਨਟ ਵਗੈਰਾ ਜ਼ਰੂਰ ਲੈ ਜਿਓ। ਜਿਹੜੇ ਪੋਲਿੰਗ ਸਟੇਸ਼ਨ ਤੇ EMPLOYEES ਆ ਉਹ 14 15 ਘੰਟੇ ਅੱਜ ਉਹ ਨਹੀਂ ਕੰਮ ਕਰਨਾ ਆ। ਸਵੇਰ ਦੇ 7 ਵਜੇ ਤੋਂ ਲੈ ਕੇ ਰਾਤ ਦੇ 10-11 ਵੱਜ ਜਾਣੇ ਆ ਉਹਨਾਂ ਨੂੰ। ਹਾਂਜੀ ਜੀ। ਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਵੀ ਜਿਹੜੀ ਨਜ਼ਰ ਮਾਰਦੇ ਆ, ਪਰ ਆਪਣੇ ਨਾਲ ਇਸ ਟਾਈਮ ਜੁੜੇ ਨੇ ਸੰਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਾਂਜੀ, ਮੈਂ ਇੱਕ ਪੁਆਇੰਟ ਮੈਨੂੰ ਲੱਗਦਾ ਤੁਸੀਂ ਵੀਰ ਜੀ ਸਾਰੇ ਭੁੱਲ ਗਏ ਜੇ ਅੱਜ ਦੱਸਣਾ ਕਿ ਜਿਨ੍ਹਾਂ ਦੀ ਐਬਸੈਂਟੀ ਵੋਟ ਆ, ਜੇ ਉਹਨਾਂ ਨੇ ਮੇਲ ਨਹੀਂ ਕੀਤੀ, ਉਹ ਅੱਜ ਉਹ ਨਾਲ ਲੈ ਜਾਣ। ਜੀ ਹਾਂਜੀ, ਹੈਲੋ ਜੀ 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 ਬਿਲਕੁਲ। ਹਾਂਜੀ, ਜਿਨ੍ਹਾਂ ਦੀ ਐਬਸੈਂਟੀ ਵੋਟ ਆ, ਉਹ ਜੇ ਉਹਨਾਂ ਨੇ ਮੇਲ ਨਹੀਂ ਕੀਤੀ, ਉਹ ਨਾ ਕੀ ਕਹਿੰਦੇ ਮੇਲ ਹੋਣ ਨਾ ਕਰਨ, ਫਿਰ ਲੇਟ ਹੋ ਜਾਣੀ ਪਹੁੰਚਣੀ ਜੀ। ਹਾਂਜੀ, ਹੁਣ ਪਹੁੰਚਣੀ ਨਹੀਂ, ਉਹ ਨਾਲ ਲੈ ਜਾਣ ਉੱਥੇ ਵੋਟਿੰਗ ਬੂਥ ਵਿੱਚ, ਉੱਥੇ ਉਹ ਦੇ ਸਕਦੇ ਆ ਜੀ। ਬਾਕੀ ਤੁਸੀਂ ਆਈਡੀਆਂ ਦਾ ਦੱਸ ਹੀ ਦਿੱਤਾ ਕਿ ਆਈਡੀ ਦਾ ਇਹ ਹੁੰਦਾ ਕਿ ਭਾਰ ਤਾਂ ਕੋਈ ਨਹੀਂ ਇਹਦਾ, ਨਾਲ ਲੈ ਜਾਓ ਜੀ। ਬੇਸ਼ੱਕ ਇਹਨਾਂ ਦਾ ਕਈ ਬਹੁਤ ਆਪਣੇ ਸਪੈਸ਼ਲੀ ਪੰਜਾਬੀ ਜਾਂ ਇੰਡੀਅਨ ਕਹਿ ਲਓ, ਇਹ ਕਹਿੰਦੇ ਕੀ ਲੈ ਕੇ ਜਾਣੀ, ਆਹ ਕੀ ਲੈ ਕੇ ਜਾਣੀ ਆ। ਤੁਸੀਂ ਕੋਈ ਵੀ ਆਈਡੀ ਤੁਹਾਡੇ ਕੋਲ ਜਿਹੜੀਆਂ ਹੈਗੀਆਂ 2-3 ਹੈਗੀਆਂ ਲੈ ਜਾਓ, ਉਹਨਾਂ ਵਿੱਚੋਂ ਇੱਕ ਤੇ ਉਹ ਮੰਨਣਗੇ, ਕਿਉਂਕਿ ਭਾਰ ਕੋਈ ਨਹੀਂ ਆਈਡੀ ਦਾ। ਤੇ ਵੋਟ ਜ਼ਰੂਰ ਪਾਓ। ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਜਿਹੜੇ ਵੀ ਇਲੈਕਸ਼ਨ ਵਿੱਚ, ਜਿਹੜੀ ਕੋਈ ਵੀ ਇਲੈਕਸ਼ਨ ਆ, ਲੋਕਲ ਆ, ਤੁਹਾਡੀ ਸ਼ੈਰਿਫ ਦੀ ਇਲੈਕਸ਼ਨ ਆ, ਜੋ ਵੀ ਆ, ਉਹਦੇ ਵੋਟ ਜ਼ਰੂਰ ਪਾਓ, ਆਪਣੀ ਗਿਣਤੀ ਜ਼ਰੂਰ ਕਰਵਾਓ। ਬਸ ਮੇਰੀ ਬੇਨਤੀ ਕਰਨੀ ਸੀ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸਾਰੇ ਸਕੂਲ ਬੋਰਡ, ਲੋਕਲ ਵਾਟਰ ਬੋਰਡ, ਸੁਪਰਵਾਈਜ਼ਰ, ਤੁਹਾਡੇ ਸ਼ਹਿਰ ਦਾ, ਤੁਹਾਡੇ ਕਾਉਂਟੀ ਦੇ ਬਜਟ ਕਿੰਨਾ ਨੇ ਕਰਨੇ ਆ, ਕਿੱਧਰਲੇ ਪਾਸੇ ਨੂੰ ਜਾਣੇ ਆ, ਹੋਮਲੈਸ ਦੀ ਸਿਚੁਏਸ਼ਨ ਕੌਣ ਹੱਲ ਕਰਨ ਨਾਲ ਨੂੰ ਵੱਧ ਰਿਹਾ ਆ, ਇੰਡਸਟਰੀ ਕੌਣ ਲੈ ਕੇ ਆ ਰਿਹਾ ਆ, ਕੌਣ ਟੈਕਸ ਘਟਾ ਰਿਹਾ ਜਾਂ ਵਧਾ ਰਿਹਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ। ਕਈ ਵਾਰੀ ਬੰਦਾ ਓਵਰਵੈਲਮ ਹੋ ਜਾਂਦਾ ਇਸ ਦੇ ਵਿੱਚ, ਨੋ ਡਾਊਟ। ਅਮਰੀਕਾ ਦੀ ਜਿਹੜੀ ਵੋਟਿੰਗ ਆ ਥੋੜ੍ਹਾ ਇਸ ਤਰੀਕੇ ਦੀ ਹੈ, ਕਿਉਂਕਿ ਬਹੁਤ ਜ਼ਿਆਦੀਆਂ ਜਿਹੜੀਆਂ ਵੋਟਾਂ ਇੱਕੋ ਦਿਨ ਇਕੱਠੀਆਂ ਜਿਹੜੀਆਂ ਹੁੰਦੀਆਂ ਨੇ, ਸੋ ਕਈ ਦੀ ਲੋਕਾਂ ਨੂੰ ਬਹੁਤ ਸਾਰੇ ਭੁਲੇਖੇ ਵੀ ਰਹਿ ਜਾਂਦੇ ਆ। ਪਰ ਇੱਕ ਜਾਗਰੂਕ ਨਾਗਰਿਕ ਦੀ ਇਹੀ ਜ਼ਿੰਮੇਵਾਰੀ ਆ, ਇਹੀ ਉਸ ਦਾ ਫਰਜ਼ ਆ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕਿਹਨਾਂ ਨੂੰ ਜਿਹੜਾ ਇਹਨਾਂ ਅਹੁਦਿਆਂ ਦੇ ਉੱਤੇ ਲੈ ਕੇ ਜਾਣਾ ਆ,
ਉਸ ਦੇ ਲਈ ਜਿਹੜੀ ਆ ਵੋਟ ਆਪਣੀ ਜ਼ਰੂਰ ਪਾਓ। ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਰਾਜਕਰਨ ਬਿਲਕੁਲ ਸਹੀ ਗੱਲ ਹੈ, ਵੋਟ ਜਿਹੜੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀ ਆ, ਔਰ ਇੱਕ ਡੈਮੋਕ੍ਰੇਸੀ ਦੇ ਵਿੱਚ ਵੋਟ ਜਿਹੜਾ ਇੱਕ ਏਡਾ ਵੱਡਾ ਹਥਿਆਰ ਆ ਕਿ ਜਿਹਦੇ ਨਾਲ ਤੁਸੀਂ ਸਰਕਾਰਾਂ ਤੱਕ ਬਦਲ ਸਕਦੇ ਆ। ਤੇ ਇਹਦੇ ਵਿੱਚ ਜਿਹੜੀ ਇੱਕ ਤੁਸੀਂ ਗੱਲ ਕੀਤੀ ਨਾ ਕਿ ਮਤਲਬ ਕਿ ਬਿਲਕੁਲ ਡੈਫੀਨੇਟਲੀ ਜਿਹੜੀ ਅਮਰੀਕਾ ਦੀ ਵੋਟਿੰਗ ਸਿਸਟਮ ਹੈਗਾ ਉਹਦੇ ਵਿੱਚ ਕਾਫੀ ਵੋਟਾਂ ਜਿਹੜੀਆਂ ਬੈਲਟ ਤੇ ਬਹੁਤ ਜਾਣੇ ਹੁੰਦੇ ਆ। ਸੋ ਆਪਾਂ ਨੂੰ ਕੁਝ 15-20 ਦਿਨ ਮਹੀਨਾ ਪਹਿਲਾਂ ਆਪਾਂ ਨੂੰ ਇੱਕ ਪੂਰੀ ਫੁੱਲ ਬੁੱਕਲੈਟ ਆਉਂਦੀ ਹੈ, ਸੈਂਪਲ ਆਉਂਦਾ ਹੈ, ਜਿਹੜੇ ਬੰਦੇ ਖੜੇ ਆ ਉਹਨਾਂ ਦੇ ਬਾਰੇ ਦੇ ਵਿੱਚ ਸਾਰੀ ਚੀਜ਼ ਆਉਂਦੀ ਹੈ ਕਿ ਉਹ ਬੰਦਾ ਕਿਸ ਚੀਜ਼ ਲਈ ਖੜਾ ਆ, ਉਹ ਕਿਹੜੀਆਂ ਚੀਜ਼ਾਂ ਕਰ ਰਿਹਾ ਜਾਂ ਕਿੱਦਾਂ, ਉਹ ਸਾਰਾ ਪ੍ਰੋਫਾਈਲ, ਬਾਇਓਡਾਟਾ ਸਾਰਾ ਕੁਝ ਹੁੰਦਾ ਆ। ਸੋ ਉਹ ਪਲੀਜ਼ ਜ਼ਰੂਰ ਉਹ ਇੱਕ ਬੁੱਕ ਜਿਹੜੀ ਆ ਉਹ ਲਾਗੇ ਰੱਖ ਕੇ ਤੇ ਤੁਸੀਂ ਜ਼ਰੂਰ ਦੇਖੋ। ਔਰ ਇਹ ਇੱਕ ਜ਼ਰੂਰੀ ਇੱਥੋਂ ਦੀ ਹੈਗੀ ਆ ਗੱਲ ਜਿਹੜੀ ਮੈਂ ਕਾਫੀ ਨੋਟਿਸ ਕੀਤੀ ਆ ਕਿ ਇੱਥੇ ਪਾਰਟੀ ਲਾਈਨ ਦੇ ਨਾਲ ਵੋਟਿੰਗ ਜਿਹੜੀ ਆ ਦੁਨੀਆ ਨਹੀਂ ਕਰਦੀ ਕਈ ਵਾਰੀ, ਕਿ ਉਹ ਦੇਖਦੀ ਆ ਕਿ ਬੰਦਾ ਕਿਹੜਾ ਆ, ਕਿਹੜੇ ਅਹੁਦੇ ਤੇ ਕਿਹੜਾ ਬੰਦਾ ਖੜਾ ਆ। ਹੋ ਸਕਦਾ ਕਿਸੇ ਪਾਰਟੀ ਦਾ ਬੰਦਾ ਕਿਸੇ ਪਾਸੇ ਚੰਗਾ ਹੋਵੇ ਔਰ ਕਿਸੇ ਦਾ ਦੂਜੇ ਪਾਸੇ ਚੰਗਾ ਹੋਵੇ। ਸੋ ਵੋਟ ਫॉर ਦਾ ਪਰਸਨ ਦੈਟ ਜਿਹਨੇ ਤੁਹਾਨੂੰ ਤੁਹਾਡੇ ਜਿਹੜਾ ਤੁਸੀਂ ਕਿੱਤਾ ਕਰਦੇ ਆ, ਜਿਹੜਾ ਕੰਮ ਕਰਦੇ ਆ, ਉਹਦੇ ਲਈ ਉਹਨੇ ਕੀ ਕੀਤਾ ਆ। ਸੋ ਉਸ ਢੰਗ ਦੇ ਨਾਲ ਵੋਟਿੰਗ ਜਿਹੜੀ ਆ ਜ਼ਰੂਰ ਕਰਿਓ। ਤੇ ਦੂਸਰੀ ਗੱਲ ਆ ਜਿਹੜੀ ਪੋਲ ਵਰਕਰ ਹੈਗੇ ਆ, ਮੈਂ ਆਪ ਖੁਦ ਪੋਲ ਵਰਕਰ ਦਾ ਕੰਮ ਕਰਦਾ ਆ, ਅੱਜ ਡੈਫੀਨੇਟਲੀ ਨਹੀਂ ਕਰ ਰਿਹਾ ਕਿਉਂਕਿ ਬਿਜ਼ੀ ਸੀਗਾ। ਸੋ ਪੋਲ ਵਰਕਰ ਵਾਸਤੇ ਜ਼ਰੂਰ ਇਹ ਗੱਲ ਹੈ ਕਿ ਜਦੋਂ ਤੁਸੀਂ ਉੱਥੇ ਜਾਂਦੇ ਆ ਤਾਂ ਡੈਫੀਨੇਟਲੀ ਆਪਣਾ ਜਿਹੜੀ ਆ ਕੋਈ ਵੀ ਸਵਾਲ ਆ, ਕੋਈ ਵੀ ਗੱਲਬਾਤ ਆ, ਉਹਨਾਂ ਨਾਲ ਦਿਲ ਖੋਲ ਕੇ ਕਰਨੀ ਆ। ਕੋਈ ਤੁਹਾਨੂੰ ਉੱਥੇ ਕੋਈ ਉਹਨਾਂ ਨੇ ਕੁਛ ਨਹੀਂ ਕਹਿਣਾ ਹੈਗਾ। ਕਈ ਵਾਰੀ ਮੈਜੋਰਟੀ ਜਿਹੜੇ ਆਪਣੇ ਹੁੰਦੇ ਆ, ਆਪਾਂ ਗਲਤ ਬੂਥ ਤੇ ਚਲੇ ਜਾਂਦੇ ਆ। ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਇਹ ਆਉਂਦੀ ਆ ਕਿ ਅਸੀਂ ਹਮੇਸ਼ਾ ਇਹ ਸੋਚਦੇ ਆ ਕਿ ਆਹ ਪੋਲਿੰਗ ਬੂਥ ਸਾਡੇ ਲੱਗ ਗਿਆ, ਸ਼ਾਇਦ ਇੱਥੇ ਸਾਡੀ ਵੋਟ ਹੋਣੀ ਹੈ, ਉੱਥੇ ਚਲੇ ਜਾਂਦੇ ਆ। ਸੋ ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਗਲਤ ਜੇ ਪੋਲਿੰਗ ਬੂਥ ਤੇ ਚਲੇ ਗਏ ਆ, ਤੁਸੀਂ ਉੱਥੇ ਵੀ ਵੋਟ ਪਾ ਸਕਦੇ ਹੋ। ਸਿਰਫ ਤੇ ਸਿਰਫ ਤੁਹਾਡੀ ਵੋਟ ਜਿਹੜੀ ਉਹ ਪ੍ਰੋਵੀਜ਼ਨਲ ਗਿਣੀ ਜਾਂਦੀ ਆ। ਸੋ ਪ੍ਰੋਵੀਜ਼ਨਲ ਦਾ ਮਤਲਬ ਆ ਕਿ ਉਹ ਬਾਅਦ ਦੇ ਵਿੱਚ ਉਹਨਾਂ ਨੇ ਮੈਚ ਕਰਕੇ ਤੁਹਾਡਾ ਸਾਰਾ ਕੁਝ ਦੇਖ ਕੇ ਤੇ ਫਿਰ ਕਾਊਂਟ ਕਰਨੀ ਹੁੰਦੀ ਆ। ਪਰ ਕੋਸ਼ਿਸ਼ ਕਰੋ ਵੀ ਆਪਣੀ ਸਹੀ ਜਿਹੜੀ ਪੋਲਿੰਗ ਬੂਥ ਆ ਉਹ ਦੇਖ ਕੇ ਜਾਓ। ਜਿਹੜੇ ਤੁਹਾਨੂੰ ਸੈਂਪਲ ਬੈਲਟਸ ਆਏ ਹੁੰਦੇ ਉੱਥੇ ਤੁਹਾਡਾ ਪੋਲਿੰਗ ਬੂਥ ਵਗੈਰਾ ਦੀ ਇਨਫੋਰਮੇਸ਼ਨ ਜਿੱਥੇ ਐਡਰੈਸ ਹੁੰਦਾ ਉਹਦੇ ਉੱਤੇ ਲਿਖੀ ਹੁੰਦੀ ਆ। ਸੋ ਉਹ ਮੇਕ ਸ਼ੋਰ ਉਹ ਦੇਖ ਕੇ ਜਾਣੀ। ਬਾਕੀ ਦੂਸਰੀ ਗੱਲ ਹੈ ਕਿ ਤੁਸੀਂ ਜੇ ਤੁਹਾਨੂੰ ਬਾਏ ਮੇਲ ਆਏ ਹੋਏ ਆ ਤੇ ਤੁਸੀਂ ਬਾਏ ਮੇਲ ਜਿਹੜੇ ਹੈਗੇ ਆ ਅੱਜ ਉੱਥੇ ਪੋਲਿੰਗ ਬੂਥ ਤੇ ਜਾ ਕੇ ਉੱਥੇ ਵੀ ਡ੍ਰੌਪ ਕਰ ਸਕਦੇ ਆ। ਉਹੀ ਬੈਟਰ ਆ। ਡ੍ਰੌਪ ਕਰ ਰਹੇ ਆ, ਜੇ ਤੁਸੀਂ ਡ੍ਰੌਪ ਕਰ ਰਹੇ ਆ ਤੇ ਤੁਹਾਡੇ ਸਿਗਨੇਚਰ ਉੱਤੇ ਚਾਹੀਦੇ ਆ। ਜੇ ਕੋਈ ਤੁਹਾਡਾ ਸਗਾ ਸੰਬੰਧੀ ਡ੍ਰੌਪ ਕਰ ਰਿਹਾ ਤੇ ਉਹਦੇ ਵਿਟਨੈਸ ਜਾਂ ਉਹਦੇ ਉੱਤੇ ਜਿਹੜੇ ਸਿਗਨੇਚਰ ਆ ਉਹਨਾਂ ਦੇ ਚਾਹੀਦੇ ਆ ਆਈਡੀ ਦੇ ਨਾਲ। ਸੋ ਮੇਕ ਸ਼ੋਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜ਼ਰੂਰ ਪੂਰੀਆਂ ਕਰਕੇ ਤੋਰਿਓ ਤਾਂ ਕਿ ਜਿਹੜੇ ਉੱਥੇ ਪੋਲਿੰਗ ਬੂਥ ਦੇ ਉੱਤੇ ਜਿੰਨੇ ਵੀ ਵਰਕਰ ਕੰਮ ਕਰਦੇ ਆ ਉਹ ਈਜ਼ੀਲੀ ਤੁਹਾਡਾ ਜਿਹੜਾ ਐਨਵਲਪ ਹੈਗਾ ਉਹ ਐਕਸੈਪਟ ਕਰ ਲੈਣ। ਜੀ ਬਿਲਕੁਲ ਮੇਕ ਸ਼ੋਰ ਕਰਨਾ, ਨਾਲੇ ਸਾਈਨ ਤੁਹਾਡੀ ਆਈਡੀ ਵਾਲੇ ਦੇ ਨਾਲ ਮਿਲਦੇ ਹੋਣ, ਕਿਉਂਕਿ ਕਈ ਵਾਰੀ ਬੰਦਾ ਨਾ ਸਾਈਨ ਕਈ ਥਾਵਾਂ ਦੇ ਉੱਤੇ ਵੱਖੋ ਵੱਖਰੇ ਜਿਹੜਾ ਉਹ ਕਰਦਾ ਰਹਿੰਦਾ ਆ। ਇਨ ਦੀ ਐਂਡ ਬਾਅਦ ਸਾਈਨ ਵੀ ਜਿਹੜੇ ਉਹ ਮੈਚ ਕੀਤੇ ਜਾਂਦੇ ਹੁੰਦੇ ਆ। ਸੋ ਇਹ ਵੀ ਚੀਜ਼ਾਂ ਦਾ ਜਿਹੜਾ ਛੋਟੀਆਂ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਬਿਲਕੁਲ ਰਮਨ ਭਾਜੀ ਸਾਡੇ ਨਾਲ ਫ੍ਰਿਜ਼ਨੋ ਤੋਂ ਜੁੜੇ ਆ। ਫ੍ਰਿਜ਼ਨੋ 'ਚ ਇਸ ਵਾਰੀ ਬਹੁਤ ਇੰਪੋਰਟੈਂਟ ਇਸ਼ੂ ਆ, ਉੱਥੇ ਇੱਕ ਮੇਅਰ ਦੀ ਇਲੈਕਸ਼ਨ ਵੀ ਹੈਗੀ ਆ ਤੇ ਹੋਮਲੈਸਨੈਸ ਦਾ ਬਹੁਤ ਵੱਡਾ ਇਸ਼ੂ ਹੈਗਾ ਆ। ਸੋ ਸੇਫਟੀ ਨੂੰ ਲੈ ਕੇ, ਪਬਲਿਕ ਸੇਫਟੀ ਨੂੰ ਲੈ ਕੇ ਬਹੁਤ ਆ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਨਿੱਤ ਆਏ ਦਿਨ ਤੋਂ ਉੱਥੇ ਜਿਹੜੀ ਆ ਇੱਕ ਰੀਸੈਂਟਲੀ ਮਾਸ ਸ਼ੂਟਿੰਗ ਆ, ਕਈ ਜਿਹੜੀ ਆਪਣੇ ਹੀ ਜਿਹੜੀ ਕਮਿਊਨਿਟੀ ਨਾਲ ਹੇਟ ਕ੍ਰਾਈਮ ਦੀਆਂ ਖਬਰਾਂ ਵੀ ਜਿਹੜੀਆਂ ਆਉਂਦੀਆਂ ਰਹੀਆਂ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜੇ ਸ਼ੈਰਿਫ, ਮੇਅਰ ਜਾਂ ਜਿਹੜੇ ਵੀ ਤੁਸੀਂ ਉੱਥੇ ਕਾਉਂਸਲ ਮੈਂਬਰ ਜਿਹੜੇ ਚੁਣ ਰਹੇ ਹੋ ਉਹ ਇਹ ਹੋਣ ਵੀ ਜਿਹੜੀ ਤੁਹਾਡੀ ਗੱਲ ਜਿਹੜੀ ਉਹ ਸੁਣ ਰਹੇ ਹੋਣ। ਜੀ ਬਿਲਕੁਲ ਬਹੁਤ ਇੰਪੋਰਟੈਂਟ ਹੈਗਾ, ਕਿਉਂਕਿ ਨਿੱਕੀਆਂ ਚੀਜ਼ਾਂ ਜਿਹੜੀਆਂ ਆਪਾਂ ਕਰ ਦਿੰਦੇ ਆ ਔਰ ਆਪਾਂ ਉਹਨਾਂ ਨੂੰ ਸੋਚਦੇ ਨਹੀਂ। ਡੈਫੀਨੇਟਲੀ ਸਾਡੇ ਇੱਥੇ ਫ੍ਰਿਜ਼ਨੋ ਦੇ ਵਿੱਚ ਕਾਫੀ ਜਿਹੜਾ ਚਰਚਾ ਦਾ ਜਿਹੜਾ ਵਿਸ਼ਾ ਹੈਗਾ ਮੇਅਰ ਸਾਹਿਬ ਦਾ ਹੈਗਾ। ਮੇਅਰ ਦੀ ਜਿਹੜੀ ਇਲੈਕਸ਼ਨ ਹੈਗੀ ਆ, ਸਾਬਕਾ ਸ਼ੈਰਿਫ ਮਿਲਾ ਦਾ ਇਲੈਕਸ਼ਨ ਦੇ ਵਿੱਚ ਪੁਲਿਸ ਡਿਪਾਰਟਮੈਂਟ ਦੇ ਸਾਰੇ ਚੀਫ ਜਿਹੜੇ ਨਹੀਂ ਆਪਣੇ ਜਿਹੜੇ ਜੈਰੀ ਡਾਇਰ ਹੈਗੇ ਉਹ ਹੈਗੇ ਆ ਤੇ ਮੇਰੇ ਖਿਆਲ ਫਰੰਟ ਰਨਰ ਹੈਗੇ ਆ, ਕਿਉਂਕਿ ਉਹ ਕਾਫੀ ਪ੍ਰੋਮੀਨੈਂਟ ਫੇਸ ਹੈਗੇ ਆ ਜਦੋਂ ਦੇ ਫ੍ਰਿਜ਼ਨੋ ਦੇ ਵਿੱਚ। ਮੇਰੇ ਖਿਆਲ ਮੈਂ ਜਦੋਂ ਦਾ ਰਹਿਣਾ ਆ, ਜਦੋਂ ਦੀ ਇੱਥੇ ਕਹਿ ਲਓ ਵੀ ਢੰਗ ਤਰੀਕੇ ਦੇ ਨਾਲ ਮਾਰਕੀਟ ਆਏ ਆ ਤਾਂ ਉਦੋਂ ਦਾ ਉਹਨਾਂ ਦਾ ਫੇਸ ਹੀ ਦੇਖਦੇ ਆਏ ਆ। ਸੋ ਕਾਫੀ ਪ੍ਰਚਲਿਤ ਹੈਗੇ ਆ। ਸੋ ਹੋਪਫੁਲੀ ਲੈਟਸ ਸੀ ਕੀ ਕੌਣ ਵਿਨ ਕਰਦਾ ਆ। ਧੰਨਵਾਦ ਜੀ। ਸੋ ਬਿਲਕੁਲ ਰਮਨ ਜੀ ਬਹੁਤ ਧੰਨਵਾਦ। ਸੋ ਇਸੇ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਵੀ ਆ, ਲੋਕਲ ਲੈਵਲ ਤੇ ਬਹੁਤ ਹੈ, ਯੂਬਾ ਸਿਟੀ ਦੇ ਵਿੱਚ ਵੀ ਆਪਣੇ ਕੈਂਡੀਡੇਟ ਵੀ ਆਪਣੇ ਪੰਜਾਬੀ ਮੂਲ ਦੇ ਵੀ ਹੈਗੇ ਆ, ਮੋਡੈਸਟੋ ਏਰੀਏ 'ਚ ਵੀ ਆ। ਸੋ ਬੇਕਰਸਫੀਲਡ 'ਚ ਵੀ ਹੋਮਲੈਸਨੈਸ ਦੀ ਬਹੁਤ ਵੱਡੀ ਜਿਹੜੀ ਉਹ ਪ੍ਰੋਬਲਮ ਹੈਗੀ ਆ। 2 ਵੀਕ ਪਹਿਲਾਂ ਮੈਂ ਬੇਕਰਸਫੀਲਡ ਖੁਦ ਗਿਆ ਸੀ, ਸਾਡੇ ਉੱਥੇ ਰੇਡੀਓ ਸਟੇਸ਼ਨ ਟਾਵਰ 'ਤੇ ਕੋਈ ਸੀ ਪ੍ਰੋਬਲਮ
ਤੇ ਉੱਥੋਂ ਪਤਾ ਲੱਗਾ ਕਹਿੰਦੇ ਵੀ ਬੱਸਾਂ ਭਰ ਕੇ ਲਾਸ ਐਂਜਲਸ ਤੋਂ ਬੇਕਰਫੀਲਡ 'ਚ ਜਿਹੜੇ ਹੋਮਲੈਸ ਪੀਪਲ ਆ ਉਹਨਾਂ ਨੂੰ ਛੱਡ ਰਹੇ ਆ, ਉੱਥੋਂ ਪੈਸੇ ਵੀ ਦਿੰਦੇ ਆ। ਸੋ ਜਿਹੜੇ ਤੁਹਾਡੇ ਸਿਟੀ ਦੇ ਕੌਂਸਲਮੈਨ ਆ, ਮੇਅਰ ਆ, ਸ਼ੈਰਿਫ ਆ, ਉਹ ਤੁਸੀਂ ਦੇਖੋ ਵੀ ਕਿਹੜਾ ਤੁਹਾਡਾ ਜਿਹੜਾ ਆ ਇਹ ਹੋਮਲੈਸਨੈਸ ਦੀ ਪ੍ਰੋਬਲਮ ਨੂੰ ਸੋਲਵ ਕਰਦਾ ਹੈਗਾ, ਕ੍ਰਾਈਮ ਨੂੰ ਘਟਾਉਂਦਾ ਹੈਗਾ ਆ। ਸੋ ਉਹ ਜ਼ਰੂਰ ਤੁਸੀਂ ਉਸ ਕੈਂਡੀਡੇਟ ਨੂੰ ਵੋਟ ਪਾਓ, ਚਾਹੇ ਜਿਹੜੀ ਮਰਜ਼ੀ ਪਾਰਟੀ ਦਾ ਕੈਂਡੀਡੇਟ ਹੋਵੇ। ਬਿਲਕੁਲ। ਯੂਬਾ ਸਿਟੀ ਸਟਰ ਕਾਊਂਟੀ ਦੇ ਵਿੱਚ ਜਿਹੜੇ ਸੁਪਰਵਾਈਜ਼ਰ ਦੀਆਂ ਇਲੈਕਸ਼ਨ ਆ, ਉੱਥੇ ਆਪਣੇ ਕਾਫੀ ਪੰਜਾਬੀ ਮੂਲ ਦੇ ਜਿਹੜੇ ਚਿਹਰੇ ਆ ਉਹ ਖੜੇ ਨੇ। ਤੇਜਮਾਨ, ਕਰਮ ਬੈਂਸ, ਸਟੇਸੀ ਬਰੁਕਮੈਨ, ਉਹ ਇੱਕ ਡਿਸਟ੍ਰਿਕਟ ਦੇ ਲਈ ਆ, ਵੱਖਰੀ ਡਿਸਟ੍ਰਿਕਟ ਦੇ ਲਈ ਆ। ਸਰਬ ਤਿਆੜਾ ਇੱਕ ਵੱਖਰੀ ਡਿਸਟ੍ਰਿਕਟ ਦੇ ਲਈ ਉੱਥੇ ਇਲੈਕਸ਼ਨ ਦੇ ਵਿੱਚ ਖੜੇ ਹੋਏ ਨੇ। ਸੋ ਬੜੇ ਕੌਂਸਲ ਮੈਂਬਰ ਉੱਥੇ ਦੇ ਜਿਹੜੇ ਉਹ ਚੁਣੇ ਜਾਣੇ ਨੇ। ਸਟਰ ਕਾਊਂਟੀ ਦੇ ਵਿੱਚ, ਯੂਬਾ ਕਾਊਂਟੀ ਦੇ ਵਿੱਚ ਆਪਣੇ ਜਿਹੜੇ ਲੋਕਾਂ ਦੀ ਕਾਫੀ ਭਾਰੀ ਵਸੋਂ ਹੈਗੀ ਆ। ਸੋ ਮੇਕ ਸ਼ੋਰ ਕਰੋ ਵੀ ਜਿਹੜੇ ਵੀ ਕੈਂਡੀਡੇਟ ਨੂੰ ਤੁਸੀਂ ਉੱਥੇ ਜਿਤਾ ਰਹੇ ਹੋ ਉਹ ਤੁਹਾਡੀ ਗੱਲ ਸੁਣੇ ਅਤੇ ਕਮਿਊਨਿਟੀ ਦੇ ਮਸਲਿਆਂ ਨੂੰ ਜਿਹੜਾ ਆ ਉਹ ਹੱਲ ਜਿਹੜਾ ਕਰਨ ਵੱਲ ਨੂੰ ਜਿਹੜਾ ਆ ਉਹ ਕਦਮ ਜਿਹੜਾ ਉਹ ਚੱਕੇ। ਇਹ ਬਹੁਤ ਜ਼ਰੂਰੀ ਜਿਹੜਾ ਹੈਗਾ ਆ ਵੀ ਜਿਹੜੇ ਕੈਂਡੀਡੇਟ ਤੁਸੀਂ ਚੁਣ ਕੇ ਉੱਥੇ ਲੈ ਕੇ ਜਾਣੇ ਆ ਵੀ ਉਹ ਜਿਹੜੇ ਐਕਚੁਅਲ ਦੇ ਵਿੱਚ ਕਾਊਂਟੀ ਦੇ ਤੁਹਾਡੇ ਸਿਟੀ ਦੇ ਅਤੇ ਕਮਿਊਨਿਟੀ ਦੇ ਮਸਲੇ ਜਿਹੜੇ ਆ ਉਹ ਹੱਲ ਕਰਨ ਵਾਲੇ ਹੋਵੇ। ਬਿਲਕੁਲ, ਵੋਟਿੰਗ ਪਾਣੀ ਬਹੁਤ ਜ਼ਰੂਰੀ ਹੈਗੀ ਆ। ਸੋ ਅਗਲੀ ਖਬਰ ਵੱਲ ਚੱਲੀਏ। ਰਾਜਕਰਮਵੀਰ ਸਿੰਘ ਜੀ, ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਇਹ ਕਿਹਾ ਆ ਵੀ ਹੁਣ ਅਸੀਂ ਅਨਚਾਰਟਡ ਟੈਰੀਟਰੀ ਦੇ ਵਿੱਚ ਚੱਲ ਰਹੇ ਹੈਗੇ ਆ। 90,000 ਤੋਂ ਵੱਧ ਲੋਕ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਹੋ ਚੁੱਕੇ ਹੈਗੇ। 73 ਮੁਲਕਾਂ ਦੇ ਵਿੱਚ ਕਰੋਨਾ ਵਾਇਰਸ ਫੈਲ ਚੁੱਕੀ ਆ। ਚਾਈਨਾ ਤੋਂ ਬਾਅਦ ਸਾਊਥ ਕੋਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ 'ਤੇ ਕਰੋਨਾ ਵਾਇਰਸ ਦਾ ਅਸਰ ਹੋਇਆ ਅਤੇ ਮੌਤਾਂ ਹੋਈਆਂ। ਅਤੇ ਈਰਾਨ ਦੇ ਵਿੱਚ, ਇਟਲੀ ਦੇ ਵਿੱਚ, USA ਦੇ ਵਿੱਚ ਵੀ ਹੁਣ ਤੱਕ 6 ਮੌਤਾਂ ਹੋ ਚੁੱਕੀਆਂ। ਸਾਡੇ ਕੈਲੀਫੋਰਨੀਆ ਦੇ ਵਿੱਚ 4 ਸਟੂਡੈਂਟਸ ਸੈਕਰਾਮੈਂਟੋ ਕਾਲਜ ਦੇ ਵਿੱਚ ਕਰੋਨਾ ਵਾਇਰਸ ਉਹਨਾਂ ਨੂੰ ਹੋਈ ਹੈਗੀ ਆ। ਬੇ ਏਰੀਏ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕੇਸ ਆਏ ਆ। ਵਾਸ਼ਿੰਗਟਨ ਸਟੇਟ, ਸਿਆਟਲ ਏਰੀਏ ਦੇ ਵਿੱਚ 6 ਜਾਣਿਆਂ ਦੀ ਜਿਹੜੀ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਕਈ ਲੋਕਾਂ ਨੂੰ ਜਿਹੜਾ ਅੰਡਰ ਮੋਨੀਟਰ ਜਿਹੜਾ ਉਹ ਰੱਖਿਆ ਹੋਇਆ ਆ। ਸੋ ਇੱਕ ਜਿਹੜਾ ਹਰਜੋਤ ਸਿੰਘ ਜੀ, ਕਰੋਨਾ ਵਾਇਰਸ ਦੇ ਕਰਕੇ ਜਿਹੜਾ ਹੁਣ ਈਰਾਨ ਜਿਹੜਾ ਕਹਿ ਲਓ ਵੀ ਦੂਜਾ ਸਭ ਤੋਂ ਘਾਤਕ ਮੁਲਕ ਜਿਹੜਾ ਉਸ ਦੇ ਚਪੇਟ ਦੇ ਵਿੱਚ ਉਹ ਆਇਆ ਹੋਇਆ। ਕਈ ਹਜ਼ਾਰ ਲੋਕ ਜਿਹੜੇ ਉੱਥੇ ਕਰੋਨਾ ਵਾਇਰਸ ਤੋਂ ਪੀੜਤ ਨੇ। 77 ਤੋਂ ਵੱਧ ਜਿਹੜੀਆਂ ਉੱਥੇ ਮੌਤਾਂ ਦੀ ਗਿਣਤੀ ਆ ਉਹ ਹੋ ਚੁੱਕੀ ਹੋਈ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਅਮਰੀਕਾ ਦੇ ਵਿੱਚ ਵੀ ਜਿਹੜੇ 6 ਲੋਕ ਆ ਉਹ ਮਾਰੇ ਜਾ ਚੁੱਕੇ ਆ ਅਤੇ ਬਹੁਤਾਤ ਦੇ ਵਿੱਚ ਉਹ ਜਿਹੜੀ ਉਮਰ ਉਹਨਾਂ ਦੀ 50 ਤੋਂ ਉੱਤੇ ਹੀ ਜਿਹੜੀ ਉਹ ਦੱਸੀ ਜਾ ਰਹੀ ਹੈ। ਅਤੇ ਇੰਡੀਆ ਦੇ ਵਿੱਚੋਂ ਵੀ ਜਿਹੜੀਆਂ ਭਾਰਤ ਦੇ ਵਿੱਚ ਵੀ ਖਾਸ ਕਰਕੇ ਵੱਖ-ਵੱਖ ਉੱਥੋਂ ਦੇ ਸੂਬਿਆਂ ਦੇ ਵਿੱਚ 10 ਕੁ ਜਿਹੜੇ ਕੇਸ ਆ ਕਰੋਨਾ ਵਾਇਰਸ ਦੇ ਉਹ ਸਾਹਮਣੇ ਆਏ ਆ। ਅਮਰੀਕਾ ਵਰਗਿਆਂ ਨੂੰ ਭਾਜਣਾ ਪਈਆਂ ਅਤੇ ਜੇ ਰੱਬ ਨਾ ਕਰੇ ਜੇ ਭਾਰਤ ਦੇ ਵਿੱਚ ਇੱਦਾਂ ਦੀ ਉੱਥੇ ਜੇ ਗੱਲ ਫੈਲਦੀ ਆ ਅਤੇ ਗਰੀਬ ਤਬਕਾ ਤਾਂ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਉੱਥੇ ਮਾਰਿਆ ਜਾਣਾ ਆ। ਇੱਥੇ ਵੀ ਹਾਲਾਤ ਇੱਦਾਂ ਦੇ ਹੀ ਬਣੇ ਪਏ ਆ ਕਿਉਂਕਿ $3,000 ਦਾ ਬਿੱਲ ਜਿਹੜੇ ਆ ਜਿਹਨੇ ਕਰੋਨਾ ਵਾਇਰਸ ਦੀ ਟੈਸਟਿੰਗ ਕਰਾਈ ਆ ਉਹਨਾਂ ਨੂੰ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਵਾਲੇ ਜਿਹੜੇ ਉਹ ਘੱਲ ਰਹੇ ਨੇ। ਸੋ ਇਹ ਬਹੁਤ ਅਹਿਮ ਆਉਣ ਵਾਲੇ ਜਿਹੜੇ ਕੁਛ ਕੁ ਦਿਨ ਹੈਗੇ ਆ। ਬਾਕੀ ਜਿੱਦਾਂ ਆਪਾਂ ਕਹਿੰਦੇ ਆਪਣੀ ਰੋਜ਼ਮਰਾ ਦੇ ਕੰਮਾਂ ਦੇ ਉੱਤੇ ਨਾ ਇਸ ਦਾ ਜਿਹੜਾ ਅਸਰ ਪਾਓ ਉਹ ਤੁਸੀਂ ਕਰੀ ਚੱਲੋ, ਪਰ ਇਹਤਿਆਤ ਅਤੇ ਕਲੀਨੀਨੈਸ ਅਤੇ ਹਾਈਜੀਨ ਦਾ ਜਿਹੜਾ ਆ ਉਹ ਤੁਸੀਂ ਜ਼ਿਆਦਾ ਧਿਆਨ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਖਾਸ ਕਰਕੇ ਉਹ ਰੱਖਿਆ ਜਾਵੇ। ਜੀ ਬਿਲਕੁਲ। ਚਾਈਨਾ ਵਾਲਿਆਂ ਨੇ ਜਿਹੜੇ ਉੱਥੇ ਟਰੈਵਲਰ ਜਾ ਰਹੇ ਆ, ਖਾਸ ਕਰਕੇ ਜਿੰਨੇ ਵੀ ਇਨਫੈਕਟਡ ਏਰੀਆ ਹੈਗੇ ਆ ਉਹਨਾਂ ਨੂੰ ਜਿੰਨੇ ਵੀ ਲੋਕ ਉੱਥੇ ਜਾ ਰਹੇ ਆ ਉਹ 14 ਦਿਨ ਦੇ ਲਈ ਕੁਆਰੰਟੀਨ ਕਰਦੇ ਆ, ਸੈਪਰੇਟ ਰੱਖਦੇ ਹੈਗੇ ਆ। ਬਹੁਤ ਸਾਰੀਆਂ ਏਅਰਲਾਈਨ ਨੇ ਜਿਹੜੀਆਂ ਆਪਣੀਆਂ ਫਲਾਈਟਾਂ ਆ ਉਹ ਕੈਂਸਲ ਕਰ ਦਿੱਤੀਆਂ ਹੈਗੀਆਂ ਆ। ਇਨਫੈਕਟ ਇਟਲੀ ਵੱਲ ਨੂੰ ਵੀ ਜਿਹੜੀਆਂ ਕਈ ਫਲਾਈਟਾਂ ਦੇ ਉੱਤੇ ਜਿਹੜਾ ਅਸਰ ਆ ਉਹ ਪਿਆ ਹੋਇਆ ਆ। ਇਸ ਟਾਈਮ ਕਹਿ ਲਓ ਵੀ ਕਾਫੀ ਸਸਤੀਆਂ ਫਲਾਈਟਾਂ ਜਿਹੜੀਆਂ ਇਹਨਾਂ ਮੁਲਕਾਂ ਵੱਲ ਨੂੰ ਜਾਣ ਨੂੰ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਜੀ। ਸੋ BBC ਵਾਲੇ ਕਹਿੰਦੇ ਵੀ ਅਸੀਂ ਟਰੈਕ ਰੱਖ ਰਹੇ ਹਾਂ। ਜਾਪਾਨ ਵਾਲੇ ਸਟਿਲ ਲਿੰਬੋ 'ਚ ਆ ਵੀ ਉਹਨਾਂ ਦਾ ਮਿਨਿਸਟਰ ਕਹਿੰਦਾ ਵੀ ਟੋਕੀਓ ਜਿਹੜੀ 2020 ਗੇਮਸ ਆ ਹੋ ਸਕਦਾ ਪੋਸਟਪੋਨ ਹੋ ਜਾਣ। ਸੋ ਉੱਥੇ ਉਹਨਾਂ ਨੇ ਸਕੂਲ ਵੀ ਜਿਹੜੇ ਜਾਪਾਨ ਵਾਲਿਆਂ ਨੇ ਬੰਦ ਕੀਤੇ ਹੋਏ ਹੈਗੇ ਮਾਰਚ ਤੱਕ, ਇਸ ਮਹੀਨੇ ਦੇ ਐਂਡ ਤੱਕ। ਜੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆਸਟ੍ਰੇਲੀਆ ਤੋਂ ਆ ਰਹੀ ਆ। ਆਸਟ੍ਰੇਲੀਆ ਦਾ ਜਿਹੜਾ ਇੱਕ ਸੂਬਾ ਨਿਊ ਸਾਊਥ ਵੇਲਜ਼ ਆ ਉੱਥੇ 240 ਦਿਨ ਲਗਾਤਾਰ ਬੁਸ਼ ਫਾਇਰ ਅੱਗ ਲੱਗਣ ਤੋਂ ਬਾਅਦ 'ਚ ਆਖਿਰਕਾਰ ਫਾਇਰ ਫਾਈਟਰਸ ਜਿਹੜੇ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਹੋਏ ਨੇ। ਸੋ ਦੇਖ ਲਓ ਵੀ ਤਕਰੀਬਨ 1/3 ਹੀ ਜਿਹੜਾ ਸਾਲ ਦਾ ਹਿੱਸਾ ਜਿਹੜਾ ਬਚਿਆ ਜਿਹੜਾ ਅੱਗ ਤੋਂ ਬਗੈਰ ਸੀਗਾ। ਬਾਕੀ ਮੈਜੋਰਟੀ ਆਫ ਦਾ ਸਾਲ ਜਿਹੜੀ ਆ ਉੱਥੇ ਅੱਗ ਆ ਉਹ ਲੱਗੀ ਰਹੀ। ਬਹੁਤ ਭਾਰੀ ਨੁਕਸਾਨ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਬੁਸ਼ ਫਾਇਰਸ ਆ ਉਸ ਦੇ ਕਰਕੇ ਜਿਹੜਾ ਉਹ ਰਿਹਾ। ਇਹ ਪਿਛਲੇ ਮਹੀਨੇ ਦੀਆਂ ਲਗਾਤਾਰ ਜਿਹੜੀਆਂ ਅੱਗਾਂ ਦੇ ਵਿੱਚ 28 ਜਾਣਿਆਂ ਦੀ ਉੱਥੇ ਜਿਹੜੀ ਉਹ ਮੌਤ ਹੋਈ। 3,000 ਤੋਂ ਵੱਧ ਜਿਹੜੇ
ਉਹ ਘਰ ਨੇ ਉਹ ਇਸ ਦੇ ਵਿੱਚ ਨਸ਼ਟ ਹੋਏ ਅਤੇ ਕਈ ਬਿਲੀਅਨਸ ਲੱਖਾਂ ਹੀ ਕਰੋੜਾਂ ਹੀ ਜਿਹੜੇ ਜਾਨਵਰ ਆ ਉਹਨਾਂ ਦਾ ਜਿਹੜਾ ਨੁਕਸਾਨ ਆ ਇਸ ਦੇ ਵਿੱਚ ਹੋਇਆ ਆ। ਸੋ ਨਿਊ ਸਾਊਥ ਵੇਲਜ਼ ਦੇ ਵਿੱਚ ਆਖਿਰਕਾਰ ਕਹਿੰਦੇ ਆ ਇਹ ਅੱਗ ਬੁਝਾਉਣ ਦੇ ਵਿੱਚ ਕਾਮਯਾਬ ਰਹੇ ਨੇ। ਹੁਣ ਕਿਉਂਕਿ ਉੱਥੇ ਮੌਸਮ ਦੀ ਵੀ ਦਸਤਕ ਜਿਹੜੀ ਉਹ ਬਦਲ ਰਹੀ ਆ, ਉਹ ਠੰਡ ਵਾਲਾ ਜਿਹੜਾ ਦਿਨ ਆ ਉੱਧਰਲੇ ਪਾਸੇ ਉਹ ਆ ਰਹੇ ਨੇ। ਸੋ ਇਹ ਉਹਦੇ ਨਾਲ ਕਿੰਨੀ ਕੁ ਇਸ ਦੇ ਵਿੱਚ ਬੈਟਰ ਰਹੂਗਾ, ਕਿੱਦਾਂ ਨਹੀਂ ਰਹੂਗਾ, ਇਹ ਦੇਖਣ ਵਾਲੀ ਗੱਲ ਆ। ਮੀਂਹ ਮੂੰਹ ਪੈਣਗੇ ਥੋੜ੍ਹੇ ਤਾਂ ਚੰਗਾ ਜਿਹੜਾ ਰਹੂਗਾ, ਅਦਰਵਾਈਜ਼ ਆਸਟ੍ਰੇਲੀਆ ਦੇ ਝੁਲਸਣ ਦੇ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ। ਅਤੇ ਇੱਕ ਜਿਹੜੇ ਆ ਇੱਕ ਜਿਹੜੀ ਚੀਜ਼ ਇਹ ਵੀ ਆਪਾਂ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਨਾਲ ਦੇ ਨਾਲ ਆਪਣੇ ਕੈਲੀਫੋਰਨੀਆ ਦੇ ਵਿੱਚ ਇਸ ਵਾਰ ਥੋੜ੍ਹਾ ਡਰਾਊਟ ਵਾਲੇ ਮਾਹੌਲ ਜਿਹੜਾ ਬਣਿਆ ਪਿਆ, ਮੀਂਹ ਘੱਟ ਪਿਆ ਆ। ਸੋ ਇਸ ਵਾਰ ਅੱਗਾਂ ਦਾ ਸੀਜ਼ਨ ਥੋੜ੍ਹਾ ਤੇਜ਼ ਹੋ ਸਕਦਾ ਹੈ। ਸੋ ਆਪਣੀ ਜਿਹੜੀ ਸਤਰਕਤਾ ਆ, ਘਾਹ ਘੂਹ ਕੱਟ ਕੇ ਘਰਾਂ ਦੇ ਆਲੇ ਦੁਆਲੇ ਜਿਹੜਾ ਆਪਣੀ ਸਾਰੀਆਂ ਚੀਜ਼ਾਂ ਆ ਜਾਂ ਜਿੱਥੇ ਜਿੱਥੇ ਵੀ ਤੁਸੀਂ ਪ੍ਰੋਪਰਟੀਆਂ ਲਈਆਂ ਹੋਈਆਂ ਪਹਾੜੀਆਂ ਪੂੜੀਆਂ 'ਤੇ ਘਾਹ ਘੂਹ ਜਿਹੜਾ ਆ ਉਹ ਤੁਸੀਂ ਕੱਟ ਕੇ ਵਗੈਰਾ ਜਿਹੜਾ ਉਹ ਰੱਖੋ ਤਾਂ ਜੋ ਅਜਿਹੀ ਚੀਜ਼ ਤੋਂ ਜਿਹੜਾ ਉਹ ਬਚਿਆ ਜਾ ਸਕੇ। ਜੀ, ਅਗਲੀ ਖਬਰ ਜਿਹੜੀ ਇਜ਼ਰਾਈਲ ਤੋਂ ਆ ਰਹੀ ਹੈ। ਇਜ਼ਰਾਈਲ ਦੇ ਵਿੱਚ ਜਿਹੜੇ ਬੈਂਜਾਮਿਨ ਨੇਤਨਯਾਹੂ ਆ ਉਹ ਆਪਣੀ ਜਿਹੜੀ ਆ ਇਲੈਕਸ਼ਨ ਦੇ ਵਿੱਚ ਜਿਹੜੀ ਪਿੱਛੇ 2 ਦਿਨ ਪਹਿਲਾਂ ਇਲੈਕਸ਼ਨ ਹੋਈ ਸੀ, ਉਹ ਆਪਣੀ ਬਿਗੈਸਟ ਵਿਨ ਕਹਿ ਰਹੇ ਆ ਵੀ ਵੱਡੀ ਸਾਡੀ ਜਿੱਤ ਹੋਈ ਹੈਗੀ ਆ। ਈਵਨ ਦੋ ਉਹ ਥੋੜ੍ਹਾ ਜਿਹਾ ਕਹਿੰਦੇ ਵੀ ਸ਼ਾਰਟ ਆਫ ਮੈਜੋਰਟੀ ਹੈਗੇ ਆ। ਉਹਨਾਂ ਦੇ ਉੱਤੇ ਕਾਫੀ ਜਿਹੜੇ ਕਰਪਸ਼ਨ ਦੇ ਚਾਰਜਸ ਪਿੱਛੇ ਲੱਗ ਰਹੇ ਸੀ। ਕਹਿੰਦੇ ਵੀ ਹੁਣ ਤੱਕ 90% ਜਿਹੜੀਆਂ ਵੋਟਸ ਕਾਊਂਟ ਹੋਈਆਂ। ਬੈਂਜਾਮਿਨ ਨੇਤਨਯਾਹੂ ਦੀ ਜਿਹੜੀ ਲਿਕੁਇਡ ਪਾਰਟੀ ਆ ਉਹਨਾਂ ਨੇ 120 ਦੇ ਵਿੱਚੋਂ 59 ਸੀਟਾਂ ਜਿਹੜੀਆਂ ਆ ਉਹ ਪ੍ਰਾਪਤ ਕਰ ਲਈਆਂ ਹੈਗੀਆਂ। ਜੀ ਜੀ ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਵਿਸਕੌਨਸਨ ਦੇ ਵਿੱਚ 2012 ਦੇ ਵਿੱਚ ਸਿੱਖ ਟੈਂਪਲ ਜਿਹੜਾ ਸੀਗਾ ਉੱਥੇ ਗੁਰਦੁਆਰਾ ਸਾਹਿਬ ਸੀਗਾ, ਉਸ ਦੇ ਵਿੱਚ ਇੱਕ ਜਿਹੜਾ ਅਮਰੀਕੀ ਚਿੱਟੇ ਮੂਲ ਦੇ ਅੱਤਵਾਦੀ ਆ ਉਸ ਦੇ ਦੁਆਰਾ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ, ਜਿਸ ਦੇ ਵਿੱਚ 6 ਲੋਕ ਉਦੋਂ ਮਾਰੇ ਗਏ ਸੀਗੇ, 7 ਲੋਕ ਜਿਹੜੇ ਉਹ ਮਾਰੇ ਗਏ ਸੀਗੇ। ਅਤੇ ਉਸੇ ਹੀ ਗੋਲੀਬਾਰੀ ਦੇ ਦੌਰਾਨ ਪੰਜਾਬ ਸਿੰਘ ਨਾਂ ਦੇ ਜਿਹੜੇ ਉੱਥੇ ਬਜ਼ੁਰਗ ਸੀਗੇ, ਗ੍ਰੰਥੀ ਸਿੰਘ ਸੀਗੇ, ਉਹਨਾਂ ਦੇ ਵੀ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹ ਹਸਪਤਾਲ ਦੇ ਵਿੱਚ ਕਈ ਚਿਰ ਦੇ ਲਈ ਦਾਖਲ ਰਹੇ ਆ। ਅਤੇ ਕੱਲ੍ਹ ਕਹਿੰਦੇ ਆ ਵੀ ਉਹ ਜਿਹੜੀ ਸੱਟਾਂ ਦੀ ਮਾਰ ਨਾ ਝੱਲਦੇ ਹੋਏ ਜਿਹੜੀ ਉਹਨਾਂ ਦੀ ਉਹ ਮੌਤ ਹੋ ਗਈ। ਉਹਨਾਂ ਦੀ ਉਮਰ 72 ਸਾਲ ਜਿਹੜੀ ਆ ਉਹ ਦੱਸੀ ਜਾਂਦੀ ਆ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਆ ਉਹ ਘਟਨਾ ਕਹਿ ਲਓ ਵੀ ਉਦੋਂ ਉਸ ਟਾਈਮ ਦੇ ਉੱਤੇ ਜਿਹੜੀ ਉਹ ਵਾਪਰੀ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਕਤਲੋਗਾਰਤ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਓਬਾਮਾ ਪ੍ਰਸ਼ਾਸਨ ਦੇ ਦੁਆਰਾ ਅਮਰੀਕਾ ਦੇ ਵਿੱਚ ਸਾਰੇ ਜਗ੍ਹਾ ਦੇ ਉੱਤੇ ਅਮਰੀਕੀ ਝੰਡੇ ਆ ਉਹ ਹਾਫ ਸਟਾਫ ਦੇ ਉੱਤੇ ਜਿਹੜੇ ਉਹ ਕੀਤੇ ਗਏ ਸੀਗੇ। ਜੀ, ਅਗਲੀ ਖਬਰ ਵੀ ਜਿਹੜੀ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਹੈ। ਕਹਿੰਦੇ ਕਰੋਨਾ ਵਾਇਰਸ ਨੇ ਫਾਈਨੈਂਸ਼ੀਅਲੀ ਤਾਂ ਗਲੋਬਲ ਮਾਰਕੀਟਸ ਨੂੰ ਬਹੁਤ ਜ਼ਿਆਦਾ ਹਿੱਟ ਕੀਤਾ ਹੈ, ਚਾਹੇ ਉਹ ਸਟਾਕ ਮਾਰਕੀਟ ਹੋਵੇ, ਚਾਹੇ ਉਹ ਮੈਨੂਫੈਕਚਰਿੰਗ ਹੋਵੇ, ਟਰਾਂਸਪੋਰਟੇਸ਼ਨ ਬਿਜ਼ਨਸਿਸ ਹੋਣ। ਅੱਜ ਖਬਰ ਆ ਰਹੀ ਕਹਿੰਦੇ ਵੀ ਮੂਵੀ ਇੰਡਸਟਰੀ ਜਿਹੜੀ ਹੈਗੀ ਆ, ਬਾਕਸ ਆਫਿਸ ਜਿਹੜਾ ਆ, ਉਸ ਨੂੰ ਵੀ ਕਰੋਨਾ ਵਾਇਰਸ ਨੇ ਬਹੁਤ ਹਿੱਟ ਕੀਤਾ। $5 ਬਿਲੀਅਨ ਦਾ ਕਹਿੰਦੇ ਵੀ ਲਾਸ ਆ ਉਹ ਜਿਹੜਾ ਬਾਕਸ ਆਫਿਸ ਜਿਹੜਾ ਮੂਵੀ ਥੀਏਟਰਸ ਆ ਉਹਨਾਂ ਨੂੰ ਹੋ ਜਾਊਗਾ। 2019 ਦੇ ਵਿੱਚ ਮੂਵੀਜ਼ ਨੇ $42.5 ਬਿਲੀਅਨ ਦਾ ਜਿਹੜਾ ਬਿਜ਼ਨਸ ਆ ਵਰਲਡ ਵਾਈਡ ਕੀਤਾ ਸੀ। ਸੋ ਕਰੋਨਾ ਵਾਇਰਸ ਦੇ ਨਾਲ ਲੋਕ ਕਹਿੰਦੇ ਵੀ ਮੂਵੀਜ਼ ਵੀ ਦੇਖਣ ਘੱਟ ਜਾਂਦੇ ਆ। ਪਬਲਿਕ ਪਲੇਸ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਈਵਨ USA ਦੇ ਵਿੱਚ ਉਹਨਾਂ ਨੇ ਆਪਣੀਆਂ ਜਿੰਨੀਆਂ ਮੀਟਿੰਗਾਂ ਆ, ਕਾਨਫਰੰਸਾਂ ਆ, ਉਹ ਕੈਂਸਲ ਕਰ ਦਿੱਤੀਆਂ ਹੈਗੀਆਂ। ਜੀ, ਆਪਣੇ ਨਾਲ ਇਸ ਟਾਈਮ ਜਿਹੜੇ ਆ ਤੇਜਮਾਨ ਜਿਹੜੇ ਜੁੜੇ ਨੇ, ਯੂਬਾ ਜੀ ਤੋਂ ਵੀ ਉੱਥੇ ਇਲੈਕਸ਼ਨ ਦੇ ਵਿੱਚ ਖੜੇ ਨੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਸੋ ਅੱਜ ਬਿਗ ਡੇ ਆ ਜੀ ਸਾਰਿਆਂ ਦੇ ਲਈ, ਖਾਸ ਕਰਕੇ ਕਿਉਂਕਿ ਉੱਥੇ ਸੁਪਰਵਾਈਜ਼ਰ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਵੀ ਖੜੇ ਹੋ। ਹਾਂਜੀ ਹਾਂਜੀ ਵੀਰ ਜੀ, ਆਪਣੀ ਸਾਰੀ ਕਮਿਊਨਿਟੀ ਲਈ ਇਹ ਬੜਾ ਵੱਡਾ ਦਿਨ ਹੈ, ਕਿਉਂਕਿ ਦਿਨੋਂ ਦਿਨ ਅਸੀਂ ਇਨਵੋਲਵਡ ਹੋ ਰਹੇ ਆ ਆਪਣੇ ਇਲੈਕਟ੍ਰਲ ਪ੍ਰੋਸੈਸ ਦੇ ਵਿੱਚ, ਤੇ ਬੜਾ ਜ਼ਰੂਰੀ ਹੈ ਕਿ ਅਸੀਂ ਆਪਣਾ ਇੱਕ ਵੋਟਿੰਗ ਬਲਾਕ ਦੇ ਰਾਹੀਂ ਸਾਡੀ ਵੀ ਆਵਾਜ਼, ਅਸੀਂ ਵੀ ਇੱਕ ਵੋਇਸ ਬਣੀਏ ਅਮਰੀਕਾ ਦੇ ਵਿੱਚ ਇਹ ਹਿੱਸਾ ਲੈ ਕੇ। ਤੇ ਸਾਰੇ ਸ਼ਹਿਰਾਂ ਦੇ ਵਿੱਚ ਹੀ ਅੱਜ ਕੱਲ੍ਹ ਹੁਣ ਆਪਣੇ ਇਲੈਕਸ਼ਨ ਚੱਲ ਰਹੇ ਨੇ। ਆਪਣੀ ਪੰਜਾਬੀ ਕਮਿਊਨਿਟੀ ਕਾਫੀ ਇਨਵੋਲਵਡ ਹੋਈ ਹੈਗੀ ਹੁਣ। ਜੀ ਜੀ ਬਿਲਕੁਲ। ਸੋ ਜ਼ਰੂਰ ਸਰੋਤਿਓ ਵੀ ਆਪਣੇ ਜਿਹੜੇ ਪਸੰਦੀਦਾ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਵੋਟਾਂ ਜਿਹੜੀਆਂ ਜ਼ਰੂਰ ਪਾਓ। ਸੋ ਤੁਸੀਂ ਇਹਨਾਂ ਪ੍ਰੋਸੈਸ ਦੇ ਵਿੱਚ ਹੈਗੇ ਆ, ਸੋ ਇੱਕ ਵਾਰੀ ਜ਼ਰੂਰ ਆਪਣੇ ਸਰੋਤਿਆਂ ਨੂੰ ਆਖੋ ਵੀ ਵੋਟ ਪਾਉਣ ਦੇ ਲਈ ਜਿਹੜਾ ਉਹ ਜ਼ਰੂਰ ਸਾਰਿਆਂ ਨੂੰ ਜਾਣਾ ਚਾਹੀਦਾ। ਹਾਂਜੀ, ਮੈਂ 2001 ਦੇ ਵਿੱਚ ਜਦੋਂ ਇਨਵੋਲਵਡ ਹੋਇਆ ਸੀਗਾ, ਉਦੋਂ ਆਪਣੇ ਬਹੁਤ ਘੱਟ
ਆਪਣੇ ਪੰਜਾਬੀ ਇਨਵੋਲਵ ਹੁੰਦੇ ਸੀ ਪੋਲੀਟਿਕਸ ਦੇ ਵਿੱਚ। ਸੋ ਸਾਡਾ ਇਹ ਬੜਾ ਲੰਬਾ ਸਫ਼ਰ ਹੈ, ਸਾਨੂੰ 18 ਸਾਲ ਹੋ ਗਏ, 19 ਸਾਲ ਇਸ ਕੰਮ ਵੱਲ ਲੱਗਿਆ ਨੂੰ, ਤੇ ਹੌਲੀ ਹੌਲੀ ਅਸੀਂ ਇਹ ਆਪਣੇ ਪੰਜਾਬੀ ਇੱਧਰ ਆਏ। ਕਈ ਪੰਜਾਬੀਆਂ ਦਾ ਹਜੇ ਵੀ ਇੰਟਰਸਟੈਂਡਿੰਗ ਕਹਿ ਦਿੰਦੇ ਨੇ ਕਿ ਅਸੀਂ ਕੀ ਲੈਣਾ ਹੈ। ਸਾਡੇ ਲਈ ਬੜਾ ਜ਼ਰੂਰੀ ਹੈ, ਕਿਉਂਕਿ ਜਿਹੜੇ ਇਨਸਾਨਾਂ ਨੂੰ ਅਸੀਂ ਵੋਟਾਂ ਪਾ ਕੇ ਚੁਣਦੇ ਹਾਂ, ਇਹਨਾਂ ਨੇ ਸਾਡਾ ਸਾਰਾ ਫਿਊਚਰ ਡਿਟਰਮਨ ਕਰਨਾ ਹੁੰਦਾ, ਕਿੱਥੇ ਉਹਨਾਂ ਨੇ ਪੈਸੇ ਸਪੈਂਡ ਕਰਨੇ ਆ, ਫਾਇਰ ਤੇ, ਪੁਲਿਸ ਤੇ, ਸੜਕਾਂ ਤੇ, ਹੋਰ ਸਾਡੀ ਕਮਿਊਨਿਟੀ ਦੀਆਂ ਹੋਰ ਕੀ ਲਾਭ ਬਣਾਉਣੇ ਆ, ਜਿਨ੍ਹਾਂ ਦਾ ਸਾਨੂੰ ਨੁਕਸਾਨ ਜਾਂ ਫਾਇਦਾ, ਟੈਕਸ ਵਧਾਉਣੇ ਆ ਜਾਂ ਘਟਾਉਣੇ ਆ, ਸਾਡੀ ਹਰ ਜ਼ਿੰਦਗੀ ਦਾ ਨਾ ਤੇ ਇਹਨਾਂ ਦਾ ਅਸਰ ਹੁੰਦਾ ਹੈਗਾ। ਸੋ ਸਾਨੂੰ ਇੱਕ ਸੋਚ ਸਮਝ ਕੇ ਇੱਕ ਜ਼ਿੰਮੇਵਾਰੀ ਇਹ ਨਿਭਾਉਣੀ ਚਾਹੀਦੀ ਹੈ। ਵੋਟ ਜਿਹਨੂੰ ਮਰਜ਼ੀ ਪਾਓ, ਪਰ ਪਲੀਜ਼ ਵੋਟ ਪਾਓ। ਮੈਂ ਤੁਹਾਡਾ ਕੱਲ ਵੀ ਰੇਡੀਓ ਸਟੇਸ਼ਨ ਸੁਣ ਰਿਹਾ ਸੀ, ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਹਾਡੇ ਸਟੇਸ਼ਨ ਨੇ, ਤੇ ਥੋੜੇ ਸਮੇਂ ਦੇ ਵਿੱਚ ਹੀ ਤੁਹਾਡੇ ਰੇਡੀਓ ਸਟੇਸ਼ਨ ਨੇ ਬੜੀ ਆਪਣੇ ਪੰਜਾਬੀਆਂ ਦੇ ਵਿੱਚ ਇੱਕ ਜਗ੍ਹਾ ਬਣਾ ਲਈ ਹੈ ਕਿ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਸਾਰੇ ਤੁਹਾਡੇ ਵੱਲ ਦੇਖਦੇ ਆ ਕਿ ਤੁਸੀਂ ਸਾਡੀ ਆਪਣੇ ਪੰਜਾਬੀ ਕਮਿਊਨਿਟੀ ਨੂੰ ਮੀਡੀਆ ਰਾਹੀਂ ਆਪਣੇ ਮੈਸੇਜ ਪਹੁੰਚਾਉਂਦੇ ਹੋ। ਸੋ ਉਹਦੇ ਵਿੱਚ ਮੈਂ ਤੁਹਾਡਾ ਧੰਨਵਾਦੀ ਹਾਂ। ਤੇ ਮੈਂ ਸਪੈਸੀਫਿਕਲੀ ਸਾਡੇ ਯੂਨੀਵਰਸਿਟੀ ਦੇ ਇਲਾਕੇ ਦੇ ਵੋਟਰਸ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਜ਼ਰੂਰ ਵੋਟ ਪਾਓ। ਇਹ ਬੜਾ ਜ਼ਰੂਰੀ ਹੈ ਕਿ ਸਾਡੇ ਯੂਨੀਵਰਸਿਟੀ ਦੇ ਵਿੱਚ ਹੁਣ ਸਾਨੂੰ 100 ਸਾਲ ਤੋਂ ਵੱਧ ਰਹਿੰਦਿਆਂ ਨੂੰ ਹੋ ਗਿਆ, ਸਾਡਾ ਨਾ ਇਸ ਵੇਲੇ ਕੋਈ ਸਿਟੀ ਕਾਉਂਸਲਮੈਨ ਹੈ, ਨਾ ਇਸ ਵੇਲੇ ਕੋਈ ਸਾਡਾ ਸੁਪਰਵਾਈਜ਼ਰ ਹੈ, ਤੇ ਅਸੀਂ ਸਾਨੂੰ ਇਨਵੋਲਵ ਬੜਾ ਹੋਣਾ ਜ਼ਰੂਰੀ ਹੈ। ਮੇਰਾ ਨਾਂ ਤੇਜਮਾਨ ਹੈ, ਮੈਂ ਪਹਿਲਾਂ ਸਿਟੀ ਕਾਉਂਸਲਰ ਰਿਹਾ 8 ਸਾਲ, ਤੇ ਮੈਂ ਹੁਣ ਸੁਪਰਵਾਈਜ਼ਰ ਲਈ ਖੜਾ ਹੋਇਆ ਹੈ। ਤੇ ਮੈਂ ਚਾਹੁੰਦਾ ਕਿ ਸਾਡੀ ਕਮਿਊਨਿਟੀ ਇਨਵੋਲਵ ਹੋਵੇ। ਜੇ ਮੈਨੂੰ ਵੋਟ ਪਾਉਣੀ ਹੈ ਮੈਨੂੰ ਪਾਓ, ਜੇ ਕਿਸੇ ਹੋਰ ਨੂੰ ਪਾਉਣੀ ਹੈ ਉਹ ਵੀ ਪਾਓ, ਪਰ ਪਲੀਜ਼ ਵੋਟ ਜ਼ਰੂਰ ਪਾਓ। ਧੰਨਵਾਦ ਜੀ, ਬਹੁਤ ਥੈਂਕ ਯੂ ਤੇਜਮਾਨ ਜੀ, ਗੁੱਡ ਲੱਕ ਜੀ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ। ਅਗਲੀ ਖਬਰ ਰਾਜਕਨਵੀਰ ਸਿੰਘ ਜੀ ਵਾਸ਼ਿੰਗਟਨ ਤੋਂ ਆ ਰਹੀ ਹੈ। ਵਾਸ਼ਿੰਗਟਨ ਸਟੇਟ ਨੇ ਅੱਜ ਕੱਲ੍ਹ ਯਾਨੀ ਕਿ ਫਰਾਈਡੇ ਸ਼ਾਮ ਨੂੰ ਇੱਕ ਸਿੱਖ ਕਮਿਊਨਿਟੀ ਦੇ ਹੱਕ ਦੇ ਵਿੱਚ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਆ, ਉਹਨਾਂ ਦਾ ਧੰਨਵਾਦ ਕੀਤਾ ਵੀ ਸਿੱਖਾਂ ਨੇ ਪਿਛਲੇ 100 ਸਾਲਾਂ ਤੋਂ ਜਿਹੜੀ ਵਾਸ਼ਿੰਗਟਨ ਸਟੇਟ ਆ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕੰਟਰੀਬਿਊਸ਼ਨਸ ਕੀਤੀਆਂ। ਸਰੋਤਿਆਂ ਨੂੰ ਯਾਦ ਹੋਊਗਾ ਵੀ ਆਪਣੇ ਗਦਰੀ ਬਾਬੇ ਵੀ ਜਿਹੜੇ ਵਾਸ਼ਿੰਗਟਨ ਸਟੇਟ ਦੇ ਵਿੱਚ ਅੱਜ ਤੋਂ 100 ਸਾਲ ਪਹਿਲਾਂ ਜਿਹੜੇ ਆ ਉੱਥੇ ਕੰਮ ਕਰਦੇ ਰਹੇ ਆ। ਉਹ ਤੋਂ ਬਾਅਦ ਉਹ ਫਿਰ ਉਹਨਾਂ ਨੇ ਜਾ ਕੇ ਉਸ ਮੁਲਕ ਨੂੰ ਆਜ਼ਾਦ ਕਰਾਇਆ ਜਿੱਥੇ ਹੁਣ ਫਿਰ ਆਪਾਂ ਗੁਲਾਮ। ਅਤੇ ਜਿਹੜਾ ਵਾਸ਼ਿੰਗਟਨ ਦੇ ਜਿੰਨੇ ਵੀ ਆਪਣੇ ਸਿੱਖ ਹੈਗੇ ਆ, ਖਾਸ ਕਰਕੇ ਉੱਥੇ ਦੇ 2 ਸਟੇਟ ਸੈਨੇਟਰ ਹੈਗੇ ਆ, ਇੱਕ ਆਪਣੀ ਕੁੜੀ ਹੈਗੀ ਮਨਕਾ ਢੀਂਗਰਾ, ਇਸੇ ਤਰ੍ਹਾਂ ਸੈਨੇਟਰ ਮੋਨਾ ਦਾਸ, ਇਹਨਾਂ ਨੇ ਜਿਹੜਾ ਆ ਇਹ ਬਿੱਲ ਲੈ ਕੇ ਆਏ ਸੀ। ਸੋ ਗਵਰਨਰ ਨੇ 50 ਦੇ ਕਰੀਬ ਸਿੱਖਾਂ ਨੂੰ ਉੱਥੇ ਸੱਦਿਆ ਵੀ ਗਵਰਨਰ ਦੇ ਆਪਣੇ ਆਫਿਸ ਦੇ ਵਿੱਚ, ਅਤੇ ਉੱਥੇ ਜਿਹੜਾ ਆ ਸਿੱਖਾਂ ਦੇ ਹੱਕ ਦੇ ਵਿੱਚ ਇਹ ਰੈਜ਼ੋਲੂਸ਼ਨ ਪਾਸ ਕੀਤਾ ਵੀ ਸਿੱਖਾਂ ਨੇ ਵਾਸ਼ਿੰਗਟਨ ਸਟੇਟ ਦੇ ਵਿੱਚ ਬਹੁਤ ਵਧੀਆ ਜਿਹੜੀ ਕੰਟਰੀਬਿਊਸ਼ਨ ਆ ਪਿਛਲੇ 100 ਸਾਲ ਦੇ ਵਿੱਚ ਇਸ ਸਟੇਟ ਨੂੰ ਉੱਪਰ ਚੱਕਣ ਦੇ ਵਿੱਚ ਕੀਤੀ ਹੈਗੀ ਆ। ਜੀ ਜੀ। ਸੋ ਸਭ ਨੂੰ ਯਾਦ ਹੋਣਾ ਹਰਜੋਤ ਸਿੰਘ ਜੀ, ਬੇਕਰਸਫੀਲਡ ਇਲਾਕੇ ਦੇ ਜਿਹੜੇ ਇੱਕ ਆਪਣੇ ਕਰਨ ਕਾਊਂਟੀ ਦੇ ਅਸੈਂਬਲੀਮੈਨ ਰੂਡੀ ਸਾਲਸ ਜਿਹੜੇ ਸੀਗੇ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਵਾਲਾ ਬਿੱਲ ਵੀ ਲਿਆਂਦਾ ਸੀ, ਉਸ ਨੂੰ ਮੇਨ ਲਿਖਿਆ ਸੀਗਾ ਅਤੇ ਸਾਰੀਆਂ ਚੀਜ਼ਾਂ ਪਾਸ ਹੋਇਆ ਸੀ, ਜਿਸ ਨੂੰ ਬਾਅਦ ਦੇ ਵਿੱਚ ਜਿਹੜਾ ਗਵਰਨਰ ਜੈਰੀ ਬਰਾਊਨ ਆ ਉਸਨੇ ਵੀਟੋ ਕਰਕੇ ਜਿਹੜਾ ਉਹ ਸਾਈਨ ਨਹੀਂ ਸੀ ਕੀਤਾ ਅਤੇ ਰੱਦ ਕਰ ਦਿੱਤਾ ਸੀਗਾ। ਉਹ ਵੀ ਇਲੈਕਸ਼ਨ ਦੇ ਲਈ ਜਿਹੜੇ ਉਹ ਖੜ੍ਹੇ ਨੇ। ਸੋ ਅਜਿਹੇ ਬੰਦਿਆਂ ਦੀ ਵੀ ਜਿਹੜਾ ਤੁਹਾਨੂੰ ਹਮੇਸ਼ਾ ਜਿਹੜੀ ਸਪੋਰਟ ਕਰਨੀ ਚਾਹੀਦੀ ਆ, ਵੀ ਜਿਹੜੇ ਅਕਸਰ ਆਪਣੀ ਕਮਿਊਨਿਟੀ ਦੇ ਨਾਲ ਜਦੋਂ ਉਹ ਆ ਕੇ ਖੜ੍ਹਦੇ ਨੇ। ਸੋ ਅਜਿਹੇ ਲੋਕਾਂ ਨੂੰ ਪਛਾਣੋ ਜਿਹੜੇ ਐਕਚੁਅਲ ਦੇ ਵਿੱਚ ਕਮਿਊਨਿਟੀ ਦੇ ਨਾਲ ਜਿਹੜੇ ਤੁਹਾਡੇ ਨਾਲ ਆ ਕੇ ਖੜ੍ਹਦੇ ਹੁੰਦੇ ਨੇ, ਅਤੇ ਕਈ ਜਿਹੜੇ ਬੈਕ ਸਟੈਬਰ ਹੁੰਦੇ ਆ ਉਹਨਾਂ ਨੂੰ ਵੀ ਪਛਾਣਿਆ ਕਰੋ ਅਤੇ ਉਹਨਾਂ ਨੂੰ ਕਿੱਦਾਂ ਜਿਹੜਾ ਆ ਉਹ ਤੋਂ ਬਾਹਰ ਲੈ ਕੇ ਆਉਣਾ ਆ। ਜਿੰਨੇ ਵੀ ਆਪਣੇ ਟਰੱਕਰਸ ਆ ਅਕਸਰ ਆਪਣੇ ਕਹਿੰਦੇ ਰਹਿੰਦੇ ਆ ਵੀ ਆਹ ਹੋ ਗਿਆ ਉਹ ਹੋ ਗਿਆ, ਆਪੋ ਆਪਣੇ ਇਲਾਕਿਆਂ ਦੇ ਵਿੱਚ ਉਹਨਾਂ ਦੇ ਕੋਲ ਇਹ ਜਿਹੜੇ ਹੁੰਦੇ ਆ ਨਾ ਰਿਪਰੈਜ਼ੈਂਟੇਟਿਵ, ਉਹਨਾਂ ਨੂੰ ਦਿਖਾਓ ਵੀ ਭਾਈ ਆਹ ਵੋਟਾਂ ਆ ਅਸੀਂ ਤੁਰੀਆਂ ਫਿਰਦੀਆਂ, ਜਿਹੜੇ ਖਾਸ ਕਰਕੇ ਜਿਹੜੇ ਸਿਟੀਜ਼ਨ ਆ ਉਹ ਉਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਉੱਤੇ ਦਬਾਅ ਪਾ ਸਕਦੇ। ਕੰਪਨੀਆਂ ਵਾਲਿਆਂ ਨੂੰ ਉਹਨਾਂ ਦੇ ਨਾਲ ਜਿਹੜਾ ਉਹ ਮਿਲਣਾ ਚਾਹੀਦਾ ਆ ਵੀ ਤੁਸੀਂ ਸਾਡੀ ਜਿਹੜੀ ਇੰਡਸਟਰੀ ਨੂੰ ਗੁੱਡ ਕਰਨ ਦੇ ਲਈ ਕੀ ਕੁਛ ਕਰ ਰਹੇ ਹੋ, ਵੀ ਸਾਡੇ ਜਿਹੜਾ ਇੰਨਾ ਕੁਛ ਜਿਹੜਾ ਇਹ ਚੀਜ਼ਾਂ ਹੋ ਰਹੀਆਂ ਆ। ਬਾਕੀ ਲਿਕਰ ਸਟੋਰ, ਗੈਸ ਸਟੇਸ਼ਨ ਵਾਲੇ ਆ, ਉਹ ਸ਼ੈਰਿਫ ਵਾਲਿਆਂ ਦੇ ਨਾਲ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਹਰ ਇੱਕ ਦੀ ਨਾ ਇੱਕ ਲਾਈਨ ਹੁੰਦੀ ਆ ਵੀ ਕਿਹੜੀ ਚੀਜ਼ ਦਾ ਜਿਹੜਾ ਕਿਹਦੇ ਨਾਲ ਡਾਇਰੈਕਟ ਜਿਹੜਾ ਲਿੰਕ ਆ। ਉਹ ਜਿਹੀਆਂ ਇਲੈਕਸ਼ਨ ਦੇ ਵਿੱਚ ਆਪਣੀ ਜਿਹੜੀ ਇੱਕ ਆਵਾਜ਼ ਨੂੰ ਪਛਾਣੋ। ਜੇ ਤੁਹਾਡੀਆਂ ਐਸੋਸੀਏਸ਼ਨਾਂ ਬਣੀਆਂ ਹੋਈਆਂ ਆ, ਉਹਨਾਂ ਦੇ ਨੁਮਾਇੰਦਿਆਂ ਨੂੰ ਪਹਿਲਾਂ ਹੀ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਦੇ ਨਾਲ ਮਿਲਣਾ ਚਾਹੀਦਾ ਆ, ਉਹਨਾਂ ਨੂੰ ਦਿਖਾਉਣਾ ਚਾਹੀਦਾ। ਇਨ ਦੀ ਐਂਡ ਉਹਨਾਂ ਨੇ ਉਹਨਾਂ ਦੇ ਕੰਮ ਕਰਨੇ ਜਿਨ੍ਹਾਂ ਦੀਆਂ ਵੋਟਾਂ ਜਿਹੜੀਆਂ ਆ ਉਹ ਜ਼ਿਆਦਾ, ਇਹ ਨਹੀਂ ਆ ਵੀ ਬਾਕੀਆਂ ਦੇ ਲਈ ਕੰਮ ਨਹੀਂ ਕਰਨੇ। ਓਬਵੀਅਸਲੀ ਉਹਨਾਂ ਨੇ ਬਾਕੀਆਂ ਸਾਰਿਆਂ ਦੇ ਲਈ ਜਿਹੜੇ ਵੀ ਉਹਨਾਂ ਦੇ ਅੰਡਰ ਆਉਂਦੇ ਸਾਰਿਆਂ ਦੇ ਲਈ ਕੰਮ ਕਰਨੇ ਆ, ਪਰ ਉਹਨਾਂ ਦੀ ਜ਼ਿਆਦਾ ਸੁਣੀ ਜਾਂਦੀ ਆ ਜਿਨ੍ਹਾਂ ਦੀ ਵੋਟ ਜ਼ਿਆਦਾ ਹੁੰਦੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ, ਇਹ ਕੋਈ ਜੋ ਮਰਜ਼ੀ ਜਿਹੜਾ ਉਹ ਆਖੀ ਜਾਵੇ। ਇਹ ਵੋਟਿੰਗ ਦਾ ਸਿਸਟਮ ਇੱਦਾਂ ਹੀ ਮੁੱਢ ਤੋਂ ਹੀ ਜਿਹੜਾ ਉਹ ਚੱਲਦਾ ਆਇਆ ਹੈਗਾ ਆ। ਸਰੋਤਿਆਂ ਨੂੰ ਯਾਦ ਹੋਊਗਾ ਜਿਹੜਾ ਬ੍ਰਾਇਨ ਬਾਬਿਨ ਕਰਕੇ ਇੱਕ US ਕਾਂਗਰਸਮੈਨ ਟੈਕਸਸ ਤੋਂ ਸੀਗਾ, ਉਹ ਬਹੁਤ
ਉਸਨੇ ਟਰੱਕਾਂ ਵਾਲਿਆਂ ਦੇ ਹੱਕ 'ਚ ਬਹੁਤ ਜ਼ਿਆਦਾ ਉਹ ਖੜਿਆ ਹੈਗਾ। ਇੱਕੋ ਇੱਕ USA ਦਾ ਕਾਂਗਰਸਮੈਨ ਆ ਜਿਹੜੇ ਟਰੱਕਾਂ ਵਾਲਿਆਂ ਦੇ ਹੱਕ 'ਚ ਖੜਿਆ ਸੀ। ਅਨਫੋਰਚੂਨੇਟ ਪਾਰਟ ਇਹ ਹੈ ਹਰਜੋਤ ਸਿੰਘ ਜੀ, ਟਰੱਕਾਂ ਵਾਲਿਆਂ ਦੇ ਨਾਲ ਵੀ ਜ਼ਿਆਦਾ ਜਿਹੜੇ ਉਹਨਾਂ ਦੇ ਵਿੱਚ ਸਿਟੀਜ਼ਨ ਘੱਟ ਨੇ, ਇਹ ਨਹੀਂ ਆ ਵੀ ਹੈਗੇ ਨਹੀਂ ਆ, ਪਰ ਆਪਣੀ ਕਮਿਊਨਿਟੀ ਵਾਲੇ ਜਿਹੜੇ ਉਹਦੇ ਵਿੱਚ ਘੱਟ ਨੇ, ਪਰ ਜਿੰਨੇ ਕੁ ਹੈਗੇ ਆ ਉਹਨਾਂ ਨੂੰ ਇੱਕ ਏਕਾ ਕਰਕੇ ਅਜਿਹੇ ਜਿੰਨੇ ਵੀ ਰਿਪਰੈਜ਼ੈਂਟੇਟਿਵ ਉਹਨਾਂ ਨੂੰ ਮਿਲਣਾ ਚਾਹੀਦਾ ਆ। ਲਿਕਰ ਸਟੋਰ, ਗੈਸ ਸਟੇਸ਼ਨ ਵਾਲਿਆਂ ਨੂੰ, ਸੇਫਟੀ ਵਾਲਿਆਂ ਦੇ ਨਾਲ, ਪੁਲਿਸ ਡਿਪਾਰਟਮੈਂਟ, ਸ਼ੈਰਿਫ ਵਾਲਿਆਂ ਦੇ ਨਾਲ ਉਹਨਾਂ ਨੂੰ ਮਿਲਣਾ ਚਾਹੀਦਾ। ਸਿਟੀ ਦੇ ਉੱਤੇ ਜਿਹੜਾ ਦਬਾਅ ਪਾਉਣਾ ਚਾਹੀਦਾ ਵੀ ਕੀ ਤੁਸੀਂ ਆਪਣੀ ਉਸ ਪਾਸੇ ਵੱਲ ਨੂੰ ਕੀ ਕਰ ਰਹੇ ਹੋ। ਅਸੈਂਬਲੀਮੈਨ ਜਿੱਦਾਂ ਵਾਈਕੋਸਕੀ ਸੀਗਾ, ਉਹਨੇ ਤੇ ਜਿਹੜੇ ਗੈਸ ਸਟੇਸ਼ਨ, ਲਿਕਰ ਸਟੋਰ ਵਾਲਿਆਂ ਦੇ ਵਿੱਚ ਉਹ ਸਕੁਅਰ ਫੁੱਟ ਵਾਲਾ ਜਿਹੜਾ ਇੱਕ ਬਿੱਲ ਲਿਆਂਦਾ ਸੀ ਵੀ ਜਿਹਦੇ ਕਰਕੇ ਉਹਨਾਂ ਦਾ ਵਿਕਰੀ ਕਈ ਚੀਜ਼ਾਂ ਦੀ ਜਿਹੜੀ ਉਹ ਘਟ ਜਾਣੀ ਸੀ। ਸੋ ਇਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਉਹ ਪਛਾਣਨਾ ਜ਼ਰੂਰ ਚਾਹੀਦਾ। ਬਹੁਤ ਸਾਰੇ ਸ਼ਹਿਰ ਆ ਜਿਨ੍ਹਾਂ ਦੇ ਵਿੱਚ ਗੁਰੂ ਘਰ ਜਦੋਂ ਬਣਦੇ ਆ ਉਹ ਤੁਹਾਡੇ ਕੌਂਸਲਮੈਨ ਸਪੋਰਟ ਕਰਦੇ ਆ, ਸਟਰੀਟਾਂ ਦੇ ਨੇਮ ਚੇਂਜ ਹੁੰਦੇ ਆ, ਸਾਡੇ ਸੈਨੋਜ਼ੇ ਵੀ ਹੋਇਆ ਸੀ, ਫਰੀਮੌਂਟ ਵੀ। ਸੋ ਉਹ ਇਸ ਟਾਈਮ ਉਹਨਾਂ ਨੂੰ ਫਿਰ ਜ਼ਰੂਰ ਯਾਦ ਰੱਖਿਆ ਕਰੋ, ਕਿਉਂਕਿ ਜਿਹੜਾ ਤੁਹਾਡਾ ਸਾਥ ਦਿੰਦਾ, ਜਿਹੜਾ ਤੁਹਾਡੇ ਉਲਟ ਆ, ਉਹਨੂੰ ਵੀ ਯਾਦ ਰੱਖੋ ਤਾਂ ਕਿ ਤੁਸੀਂ ਕਿੱਥੇ ਵੋਟ ਪਾਉਂਦੇ। ਦਰਸਾਉਣਾ ਉਹਨਾਂ ਨੂੰ ਜ਼ਰੂਰ ਚਾਹੀਦਾ ਹੈ ਵੀ ਭਾਈ ਤੁਸੀਂ ਸਾਡਾ ਸਪੋਰਟ ਨਹੀਂ ਕੀਤੀ ਸੀ, ਅਸੀਂ ਤਾਂ ਭਾਈ ਤੁਹਾਡੇ ਵਿਰੋਧੀ ਦੇ ਹੱਕ ਦੇ ਵਿੱਚ ਜਾ ਰਹੇ ਹਾਂ, ਕਿਉਂਕਿ ਉਹਨੇ ਭਰੋਸਾ ਦਵਾਇਆ ਆ ਵੀ ਉਹ ਇਦਾਂ ਦਾ ਕੰਮ ਕਰ ਰਿਹਾ। ਸੋ ਇਹ ਪ੍ਰੈਸ਼ਰ ਟੈਕਟਿਕ ਆ, ਇਹ ਇਕੱਲੇ ਗੁਰਦੁਆਰੇ ਦੀਆਂ ਇਲੈਕਸ਼ਨਾਂ ਤੱਕ ਹੀ ਨਾ ਸੀਮਤ, ਆਪਣੇ ਆਪ ਨੂੰ ਜਿਹੜਾ ਪ੍ਰੈਸ਼ਰ ਰੱਖਿਆ ਕਰੋ ਵੀ ਲੋਕਾਂ ਦੇ ਘਰਾਂ ਤੱਕ ਦੀਆਂ ਫੋਨ ਕਾਲ ਤੇ ਉਦੋਂ ਹੀ ਇਹ ਸਾਰੀਆਂ ਚੀਜ਼ਾਂ ਕਰਨੀਆਂ ਆ ਜਿਨ੍ਹਾਂ ਦੇ ਨਾਲ ਅਹਿਮ ਆ, ਜਿੱਥੇ ਤੁਸੀਂ ਆਪਾਂ ਰਹਿੰਦੇ ਆ, ਜਿਨ੍ਹਾਂ ਦੇ ਨਾਲ ਆਪਾਂ ਸਾਰਿਆਂ ਦੇ ਨਾਲ ਮਿਲ ਜੁਲ ਕੇ ਜਿਹੜਾ ਰਹਿਣਾ ਆ, ਉੱਥੇ ਵੀ ਆਪਣਾ ਇੱਕ ਕਮਿਊਨਿਟੀ ਦੀ ਆਵਾਜ਼ ਜਿਹੜੀ ਬਣ ਕੇ ਸਾਰਿਆਂ ਨੂੰ ਉੱਠਣਾ ਹੀ ਪੈਣਾ ਹੈਗਾ ਆ ਜੀ। ਬਿਲਕੁਲ। ਤੇ ਆਪਣਾ ਜਿਹੜਾ ਹਰਜੋਤ ਸਿੰਘ ਜੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਸੋ ਇੱਕ ਵਾਰੀ ਫੇਰ ਦੱਸਦੇ ਜਾਈਏ, ਅੱਜ ਸੁਪਰ ਟਿਊਜ਼ਡੇ ਆ, ਵੋਟਿੰਗ ਡੇ ਹੈਗਾ ਆ। 14 ਸੂਬਿਆਂ ਦੇ ਵਿੱਚ ਅੱਜ ਇਲੈਕਸ਼ਨਾਂ ਜਿਹੜੀਆਂ ਹੋ ਰਹੀਆਂ ਨੇ, ਜਿਸ ਦੇ ਵਿੱਚ ਡੈਮੋਕ੍ਰੇਟ ਦੀਆਂ ਪ੍ਰਾਇਮਰੀਜ਼ ਦੇ ਨਾਲ ਤੁਹਾਡੀਆਂ ਲੋਕਲ ਇਲੈਕਸ਼ਨ, ਅਸੈਂਬਲੀਮੈਨ ਤੋਂ ਲੈ ਕੇ ਜਿਹੜੇ ਵੱਖਰੇ ਬੌਂਡਸ, ਮੈਜਰਸ ਤੇ ਜੱਜਿਸ, ਸ਼ੈਰਿਫਸ, ਇਹਨਾਂ ਸਾਰਿਆਂ ਦੀਆਂ, ਮੇਅਰਸ ਦੀਆਂ, ਕੌਂਸਲ ਮੈਂਬਰਸ ਦੀਆਂ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਨੇ, ਸੁਪਰਵਾਈਜ਼ਰਸ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ, ਉਸ ਦੇ ਵਿੱਚ ਜ਼ਰੂਰ ਜਿਹੜੀ ਆ ਤੁਸੀਂ ਹਿੱਸਾ ਲਓ। ਜਿਹੜੇ ਉਹ 18 ਸਾਲ ਤੋਂ ਜਿਨ੍ਹਾਂ ਦੀ ਉਮਰ ਉੱਤੇ ਆ, US ਦੇ ਸਿਟੀਜ਼ਨ ਹੈਗੇ ਨੇ, ਉਹ ਜਿਹੜੀ ਆ ਵੋਟ ਆ ਉਹ ਪਾ ਸਕਦੇ ਨੇ। ਜੇ ਵੋਟ ਰਜਿਸਟਰ ਨਹੀਂ ਕੀਤੀ ਤਾਂ ਅਗਲੀਆਂ ਆ ਰਹੀਆਂ ਨਵੰਬਰ ਦੀਆਂ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਆਪਣੀ ਵੋਟ ਰਜਿਸਟਰ ਜਿਹੜੀ ਉਹ ਕਰੋ ਤੇ ਐਟਲੀਸਟ ਉਹਦੇ ਵਿੱਚ ਫਿਰ ਹਿੱਸਾ ਲਿਓ। ਤੇ ਅੱਜ ਜਿਨ੍ਹਾਂ ਦੀ ਵੋਟ ਬਣੀ ਹੋਈ ਆ ਉਹ ਵੋਟ ਜਿਹੜੀ ਜ਼ਰੂਰ ਪਾਓ। ਜਿਨ੍ਹਾਂ ਦੇ ਘਰਾਂ 'ਚ ਐਬਸੈਂਟੀ ਬੈਲਟ ਆਏ ਹੋਏ ਆ ਉਹ ਜਿਹੜੇ ਬੈਲਟ ਨੂੰ ਭਰ ਕੇ, ਸਾਈਨ ਕਰਕੇ, ਸੀਲ ਕਰਕੇ, ਜਿਹੜਾ ਆਪਣਾ ਵੋਟਿੰਗ ਬੂਥ ਹੈਗਾ ਆ ਉੱਥੇ ਜਾ ਕੇ ਆਪਣੀ ਵੋਟ ਆ ਉਹ ਡ੍ਰੌਪ ਆਫ ਕਰਕੇ ਆਓ ਜੀ। ਬਿਲਕੁਲ। ਜਿਹੜੇ ਨਹੀਂ ਵੀ ਸਿਟੀਜ਼ਨ, ਤੁਸੀਂ ਦੇਖ ਕੇ ਆ ਸਕਦੇ ਕਿੱਦਾਂ ਵੋਟਾਂ ਪੈਂਦੀਆਂ। ਤੁਹਾਡੇ ਗੈਸਟ ਆਏ ਹੋਣਗੇ ਕਈ ਹੋਰ ਸ਼ਹਿਰਾਂ ਤੋਂ, ਹੋਰ ਮੁਲਕਾਂ ਤੋਂ, ਉਹਨਾਂ ਨੂੰ ਵੀ ਦਿਖਾ ਸਕਦੇ। ਬੱਚਿਆਂ ਨੂੰ ਨਾਲ ਲੈ ਕੇ ਜਾਓ ਤਾਂ ਕਿ ਆਉਣ ਵਾਲੇ ਸਮੇਂ 'ਚ ਮੋਟੀਵੇਸ਼ਨ ਹੋਣ ਵੀ ਕਿੰਨੀ ਸ਼ਾਂਤੀ ਦੇ ਨਾਲ ਇੱਥੇ ਜਿਹੜੀਆਂ ਵੋਟਾਂ ਪੈਂਦੀਆਂ, ਕੋਈ ਕਿਸੇ ਪਾਰਟੀ ਦਾ ਬੂਥ ਨਹੀਂ, ਕੋਈ ਖਿੱਚਾ ਧੂਈ ਨਹੀਂ। ਸੋ ਬਹੁਤ ਵਧੀਆ ਮਾਹੌਲ ਹੁੰਦਾ, ਜ਼ਰੂਰ ਉਹਨੂੰ ਦੇਖ ਕੇ ਵੀ ਆਓ ਜੀ। ਤੇ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ, ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ, ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ